ਜ਼ੇਲੈਂਸਕੀ ਦੇ ਨਾਲ ਮਿਲਣ ਜਾ ਰਹੇ ਹੈਗੇ ਆ, ਜੋ ਯੂਕਰੇਨ ਦੇ ਪ੍ਰੈਜ਼ੀਡੈਂਟ ਆ। ਪਰ ਪਹਿਲੇ ਹੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਹਿ ਦਿੱਤਾ ਵੀ ਜੇ ਨਾਟੋ ਨੂੰ ਨਾ ਜੁਆਇਨ ਕਰੇ ਯੂਕਰੇਨ, ਤੇ ਆਪਣਾ ਜਿਹੜਾ ਕਰੀਮੀਆ ਵਾਲਾ ਜਿਹੜਾ ਏਰੀਆ ਆ, ਰਸ਼ੀਆ ਨੇ ਆਪਣੇ ਕੋਲ ਆਕੂਪਾਈ ਕੀਤਾ ਹੈ, ਉਹਨੂੰ ਉੱਦੇ ਰਹਿਣ ਦੇ, ਵੀ ਰਸ਼ੀਆ ਕੋਲ ਰਹਿਣ ਦੇ, ਤਾਂ ਛੇਤੀ ਜਿਹੜਾ ਹੈ ਸਮਝੌਤਾ ਹੋ ਸਕਦਾ ਹੈਗਾ। ਹੁਣ ਇਹ ਦੇਖੋ ਵੀ ਇੱਕ ਤਾਂ ਰਸ਼ੀਆ ਨੇ ਯੂਕਰੇਨ ਤੇ ਹਮਲਾ ਕੀਤਾ, ਉੱਤੋਂ ਉਹਨਾਂ ਦਾ ਇੰਨਾ ਨੁਕਸਾਨ ਕੀਤਾ ਤੇ ਕਬਜ਼ਾ ਵੀ ਕਰ ਲਿਆ, ਤੇ ਫਿਰ ਇਹ ਜੋ ਜ਼ੇਲੈਂਸਕੀ ਆ ਉਹ ਕਿਸ ਤਰ੍ਹਾਂ ਇਸ ਚੀਜ਼ ਦੇ ਉੱਤੇ ਮੰਨੂਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅੱਜ ਆਪਣੇ ਟਰੂਥ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਆ ਕਿ ਪ੍ਰੈਜ਼ੀਡੈਂਟ ਜ਼ੇਲੈਂਸਕੀ ਜੋ ਯੂਕਰੇਨ ਦੇ ਹੈਗੇ ਆ, ਉਹ ਰਸ਼ੀਆ ਦੀ ਲੜਾਈ ਨੂੰ ਇਮੀਡੀਏਟਲੀ ਬੰਦ ਕਰ ਸਕਦੇ ਆ, ਤੇ ਪਰ ਜੇ ਉਹ ਚਾਹੁੰਦੇ ਆ ਤਾਂ ਕੰਟੀਨਿਊ ਵੀ ਕਰ ਸਕਦੇ ਆ। ਇਹ ਹੁਣ ਪਤਾ ਨਹੀਂ, ਪਰ ਨਾਲ ਹੀ ਇਹ ਕੰਡੀਸ਼ਨਾਂ ਵੀ ਦੱਸਤੀਆਂ ਤੇ ਆ ਹੈਗੀ। ਪਰ ਦੂਸਰੇ ਪਾਸੇ ਜ਼ੇਲੈਂਸਕੀ ਹੁਣੇ ਵੀ ਪੂਰੀ ਤਿਆਰੀ ਦੇ ਨਾਲ ਆਏ ਆ। ਯੂਰਪੀਅਨ ਯੂਨੀਅਨ ਦੇ ਮੁਲਕਾਂ ਨੇ ਉਹਨਾਂ ਦੇ ਨਾਲ ਐਡਵਾਈਜ਼ਰ ਭੇਜੇ ਹੈਗੇ ਆ, ਤਾਂ ਕਿ ਕਿਤੇ ਜ਼ੇਲੈਂਸਕੀ ਹੁਣਾਂ ਨੂੰ ਧੱਕੇ ਨਾਲ ਹੀ ਨਾ ਮਨਾ ਲਿਆ ਜਾਵੇ। ਸੋ ਦੇਖਦੇ ਆ, ਅੱਜ ਦੀ ਜਿਹੜੀ ਮੀਟਿੰਗ ਆ ਉਹ ਵੈਸਟ ਵਿੰਗ 'ਚ ਹੋਣੀ ਆ 1 ਵਜੇ ਈਸਟਰਨ ਸਟੈਂਡਰਡ ਟਾਈਮ, ਜੋ ਸਾਡਾ 11 ਵਜੇ ਦਾ ਸਮਾਂ ਹੋਊਗਾ ਉਸ ਟਾਈਮ ਦੇ ਉੱਤੇ। ਤੇ ਜਿਹੜੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਆ, ਉਹ ਵੀ ਇਸ ਮੀਟਿੰਗ ਨੂੰ ਅਟੈਂਡ ਕਰਨਗੇ। ਪਿਛਲੀ ਵਾਰੀ ਜਦੋਂ ਜ਼ੇਲੈਂਸਕੀ ਹੁਣੀ ਆਏ ਸੀ, ਉਹਨਾਂ ਦਾ ਜਾਣ-ਬੁੱਝ ਕੇ ਮਜ਼ਾਕ ਉਡਾਇਆ ਗਿਆ ਸੀ, ਉਹਨਾਂ ਦੇ ਕੱਪੜਿਆਂ ਨੂੰ ਲੈ ਕੇ, ਹੋਰ ਦਬਕੇ-ਦੁਬਕੇ ਵੀ ਮਾਰੇ ਗਏ ਸੀ, ਪਰ ਜ਼ੇਲੈਂਸਕੀ ਹੁਣੀ ਉਦੋਂ ਕਿਸੇ ਦੁਆ ਅੱਗੇ ਝੁਕੇ ਨਹੀਂ। ਮੁੜ ਕੇ ਫਿਰ ਇੱਕ ਤਰ੍ਹਾਂ ਨਾਲ ਤਾਂ ਗੱਲਬਾਤ ਖਤਮ ਹੀ ਹੋ ਗਈ ਸੀ, ਪਰ ਫਿਰ ਜਿਹੜੀ ਗੱਲਬਾਤ ਆ ਉਹ ਜੋ US ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਜ਼ੇਲੈਂਸਕੀ ਦੇ ਵਿੱਚ ਸ਼ੁਰੂਆਤ ਹੋ ਗਈ ਸੀ। ਜੀ ਬਿਲਕੁਲ। ਸੋ ਕਿਤੇ ਨਾ ਕਿਤੇ ਇਦਾਂ ਲੱਗ ਰਿਹਾ ਵੀ ਪੁਤਿਨ ਦੀ ਭਾਸ਼ਾ ਜਿਹੜੇ ਟਰੰਪ ਹੁਣੀ ਜਿਹੜੀ ਉਹ ਬੋਲ ਰਹੇ ਆ, ਚਰਚਾ ਉਹਨਾਂ ਦੀ ਅਲਾਸਕਾ ਦੇ ਵਿੱਚ ਕੀ ਹੋਈ ਆ, ਕਿਵੇਂ ਹੋਇਆ ਆ, ਉਸ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਓਬਵੀਅਸਲੀ ਇਹਨਾਂ ਦੇ ਆਪਣੇ ਬੰਦਿਆਂ ਨੂੰ ਛੱਡ ਕੇ ਦੁਨੀਆ ਭਰ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਇਹੀ ਜਿਹੜਾ ਉਹ ਪੇਸ਼ ਹੋਇਆ ਵੀ ਟਰੰਪ ਹੁਣਾਂ ਨੂੰ ਸਟੀਮ ਰੋਲ ਕਰਕੇ ਜਿਹੜਾ ਪੁਤਿਨ ਆ ਉਹ ਲੰਘ ਗਏ। ਤੇ ਜਿੱਦਾਂ ਇਹ ਗੱਲ ਉਹਨਾਂ ਨੇ ਆਖੀ, ਜਿੱਦਾਂ ਦੀਆਂ ਪ੍ਰੋਪੇਗੈਂਡਾ ਮਸ਼ੀਨ ਜਿਹੜਾ ਉਹ ਚਲਾਉਂਦੇ ਆ ਰਸ਼ੀਆ ਵਾਲੇ, ਉੱਦਾਂ ਦੀਆਂ ਕੁਝ ਗੱਲਾਂ ਟਰੰਪ ਹੁਣਾਂ ਨੇ ਵੀ ਆਖ ਦਿੱਤੀਆਂ। ਹੁਣ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਕਹਿ ਰਹੇ ਆ ਜਿਹੜੇ ਪੁਤਿਨ ਦੇ ਨਾਲ ਅਗਲੀ ਪਤਾ ਨਹੀਂ ਮੀਟਿੰਗ ਹੁਣ ਕਦੋਂ ਹੋਣੀ ਹੈ, ਕਿਵੇਂ ਹੋਊਗੀ, ਵੀ ਕ੍ਰੀਮੀਆ ਛੱਡ ਦੋ, ਨਾਟੋ ਨੂੰ ਜੁਆਇਨ ਨਾ ਕਰੋ। ਇਹ ਸੇਮ ਚੀਜ਼ਾਂ ਹੀ ਆ ਹਰਜੋਤ ਸਿੰਘ ਜੀ, ਜੋ ਪੁਤਿਨ ਅਕਸਰ ਜਿਹੜਾ ਉਹ ਆਖਦਾ ਰਹਿੰਦਾ ਹੈਗਾ ਆ। ਸੋ ਵਾਈਟ ਹਾਊਸ ਦੀ ਗੱਲਬਾਤ ਤੋਂ ਪਹਿਲਾਂ ਇਹ ਚੀਜ਼ ਹੁਣ ਉਹਨਾਂ ਨੂੰ ਆਖੀ ਗਈ ਹੈਗੀ ਆ। ਡੌਨਬਾਸ ਦਾ ਇਲਾਕਾ ਤੇ ਹੋਰ ਜਿਹੜੇ ਇਲਾਕੇ ਆ ਉਹ ਕੀ ਛੱਡ ਦਿੱਤੇ ਜਾਣਗੇ, ਇਹ ਹੁਣ ਵੱਡੀ ਜਿਹੜੀ ਇਸ ਟਾਈਮ ਚਰਚਾ ਆ। ਇਹ ਸਾਰੇ ਕਾਸੇ ਦੇ ਵਿੱਚ ਜਿਹੜਾ ਯੂਰਪ ਆ ਉਹ ਕਿੱਥੇ ਆ, ਉਹਦੀ ਸਾਰੀ ਸਭ ਤੋਂ ਵੱਡੀ ਜਿਹੜੀ ਪੜਚੋਲ ਆ ਇਸ ਟਾਈਮ ਕੀਤੀ ਜਿਹੜੀ ਉਹ ਜਾ ਰਹੀ ਆ। ਕੀ ਵਾਕਿਆ ਹੀ ਜਿਹੜਾ ਇਹ ਯੂਰਪ ਆ ਉਸ ਦੇ ਵਿੱਚ ਜਾਂ ਉਸ ਦੀ ਕੋਈ ਸੁਣਦਾ ਆ, ਉਸ ਨੂੰ ਕੋਈ ਜਿਹੜਾ ਉਹ ਮੰਨਦਾ ਆ, ਤਾਂ ਉਹ ਦੇਖਣ ਵਾਲੀ ਗੱਲ ਆ। ਜਿਹੜੇ ਪੁਤਿਨ ਦੇ ਕ੍ਰਿਟਿਕ ਉਹ ਕਹਿ ਰਹੇ ਆ ਵੀ ਇਹ ਸਿਰਫ ਡੰਡੇ ਦੀ ਭਾਸ਼ਾ ਜਾਣਦਾ ਆ। ਜਿੰਨੀ ਦੇਰ ਤੱਕ ਤੁਸੀਂ ਇਸ ਨੂੰ ਇਹ ਨਹੀਂ ਦਿਖਾਉਂਦੇ ਵੀ ਜੇ ਤੂੰ ਭਾਈ ਲੜਾਈ ਨਹੀਂ ਰੋਕੀ ਤਾਂ ਅਸੀਂ ਕੱਲ ਨੂੰ ਹੀ ਨਾਟੋ 'ਚ ਜੁਆਇਨ ਕਰਾ ਦੇਣਾ ਯੂਕਰੇਨ ਨੂੰ, ਇਹਨੇ ਉਨੀ ਦੇਰ ਤੱਕ ਹਟਣਾ ਨਹੀਂ। ਤੇ ਜੇ ਨਾਟੋ ਦੇ ਵਿੱਚ ਜੁਆਇਨ ਜੇ ਉਹ ਕਰਨਾ ਆ ਤਾਂ ਉਹਦੇ ਨਾਲ ਫਿਰ ਬਾਕੀ ਮੁਲਕਾਂ ਦੇ ਉੱਤੇ ਉਹ ਹਮਲਾ ਜਿਹੜਾ ਉਹ ਮੰਨਿਆ ਜਿਹੜਾ ਉਹ ਜਾਂਦਾ ਆ। ਪਰ ਇਸ ਦੇ ਵਿੱਚ ਮਾੜੇ ਦੀ ਹੀ ਬਾਂਹ ਜਿਹੜੀ ਇੱਕ ਹਿਸਾਬ ਦੇ ਨਾਲ ਮਰੋੜਨ ਦਾ ਸਿਲਸਿਲਾ ਆ ਉਹ ਚੱਲ ਰਿਹਾ ਆ। ਟਰੰਪ ਹੁਣਾਂ ਦੇ ਮਨ ਦੇ ਵਿੱਚ ਕੀ ਹੈਗਾ ਆ ਉਹਦੇ ਬਾਰੇ ਤਾਂ ਅਜੇ ਕੋਈ ਜ਼ਿਆਦਾ ਜਿਹੜਾ ਉਹ ਜਾਣਕਾਰੀ ਕਹਿ ਨਹੀਂ ਸਕਦੇ ਵੀ ਕੀ ਜਿਹੜਾ ਚੱਲ ਰਿਹਾ ਹੋਊਗਾ, ਕਿਉਂਕਿ ਜਦੋਂ ਨੈਗੋਸ਼ੀਏਸ਼ਨ ਦੇ ਵਿੱਚ ਤੁਸੀਂ ਜਾਂਦੇ ਆ, ਪਹਿਲਾਂ ਤੁਹਾਡੇ ਵਿਚਾਰ ਹੋਰ ਹੁੰਦੇ, ਬਾਅਦ 'ਚ ਹੋਰ ਵੀ ਜਿਹੜੇ ਉਹ ਹੋ ਸਕਦੇ ਆ। ਇਹ ਜਿਹੜੀ ਦੇਖਣ ਵਾਲੀਆਂ ਗੱਲਾਂ ਹੋਣਗੀਆਂ। ਬਿਜ਼ਨਸ ਦੇ ਜਿਹੜੇ ਉਸ ਦੇ ਵਿੱਚ ਵਪਾਰ ਦੇ ਵਿੱਚ ਵਾਧਾ ਕਰਨ ਦੀਆਂ ਜਿਹੜੀਆਂ ਗੱਲਾਂ ਆ, ਉਹ ਬੰਦੇ ਜਿਹੜੇ ਉੱਥੇ ਬਹੁਤ ਆਏ ਸੀ ਇਸ ਵਾਰ। ਹਰਜੋਤ ਸਿੰਘ ਜੀ, ਜਦ ਰਸ਼ੀਆ ਵਾਲੇ ਅਲਾਸਕਾ ਦੇ ਵਿੱਚ ਆਏ ਤਾਂ ਕਹਿੰਦੇ ਵੀ ਡੈਲੀਗੇਸ਼ਨ ਇੰਨੀ ਕੁ ਜਿਹੜੀ ਉਹ ਤਗੜੀ ਸੀ, 400-450 ਵੀਜ਼ਿਆਂ ਦੀ ਮੰਗ ਕੀਤੀ ਗਈ ਅਮਰੀਕਾ ਦੇ ਕੋਲੋਂ, ਵੀ ਇੰਨੇ ਜ਼ਿਆਦਾ ਜਾਣੇ ਜਿਹੜੇ ਉਹ ਰਸ਼ੀਆ ਤੋਂ ਇਸ ਵਾਰ ਇੱਧਰ ਨੂੰ ਆਏ ਸੀ। ਤੇ ਉਹ ਲੋਕ ਵੀ ਆਏ ਸੀ ਜਿਨ੍ਹਾਂ ਦੇ ਉੱਤੇ ਅਮਰੀਕਾ ਦੇ ਵਿੱਚ ਸੈਂਕਸ਼ਨਸ ਲੱਗੀਆਂ ਹੋਈਆਂ ਆ। ਸੋ ਅੱਗੇ ਹੁਣ ਕੀ ਬਣਦਾ ਆ, ਅੱਜ ਯੂਕਰੇਨ ਦੇ ਨਾਲ ਕੀ ਗੱਲਬਾਤ ਹੁੰਦੀ ਆ,
JD ਵੈਂਸ ਦਾ ਜਿੰਨਾ ਤੁਸੀਂ ਜ਼ਿਕਰ ਕੀਤਾ ਵੀ ਅੱਜ ਮਾਹੌਲ ਤੱਤਾ ਤਾਂ ਨਹੀਂ ਹੋ ਜਾਊਗਾ ਉੱਥੇ ਇੱਕ ਵਾਰੀ ਫਿਰ ਇਹ ਜ਼ਰੂਰ ਸਾਰੇ ਜਾਣੇ ਜਿਹੜੇ ਉਹ ਦੇਖਣਗੇ ਤੇ ਹਰ ਇੱਕ ਦੀ ਨਜ਼ਰ ਜਿਹੜੀ ਉਹ ਰਹੂਗੀ। ਟਰੰਪ ਹੁਣਾਂ ਨੇ ਇਹ ਕਲੀਅਰ ਕੀਤਾ ਹੋਇਆ ਆ, ਵਾਈਟ ਹਾਊਸ ਨੇ ਇਹ ਕਲੀਅਰ ਕੀਤਾ ਵੀ ਉਹ ਸੀਜ਼ ਫਾਇਰ ਦੇ ਹੱਕ 'ਚ ਨਹੀਂ ਆ, ਉਹ ਪੀਸ ਡੀਲ ਦੇ ਹੱਕ ਦੇ ਵਿੱਚ ਆ, ਵੀ ਲੜਾਈ ਜਿਹੜੀ ਆ ਉਹ ਪੂਰਨ ਤੌਰ ਦੇ ਉੱਤੇ ਬੰਦ ਜਿਹੜੀ ਉਹ ਕਰਨਾ ਚਾਹੁੰਦੇ ਆ। ਇਹ ਨਹੀਂ ਆ ਵੀ ਸੀਜ਼ ਫਾਇਰ ਹੋ ਗਈ ਤੇ ਸੀਜ਼ ਫਾਇਰ ਕਹਿੰਦੇ ਵੀ ਫਿਰ ਟੁੱਟਣ ਦਾ ਖਤਰਾ ਜਿਹੜਾ ਉਹ ਬਣ ਜਾਂਦਾ ਆ। ਸੋ ਯੂਰਪੀਅਨ ਲੀਡਰਸ ਵੀ ਨਾਲ ਵਾਈਟ ਹਾਊਸ ਦੇ ਵਿੱਚ ਇਸ ਟਾਈਮ ਮਲਟੀਲੈਟਰਲ ਜਿਹੜੀ ਮੀਟਿੰਗ ਆ ਟਰੰਪ ਹੋਣਾ ਦੇ ਨਾਲ ਜੋ ਅੱਜ ਦੁਪਹਿਰ ਨੂੰ ਉੱਥੇ ਹੋਣੀ ਆ ਉਸ ਦੇ ਲਈ ਜਿਹੜੇ ਉਹ ਪਹੁੰਚ ਚੁੱਕੇ ਆ। ਵਾਈਟ ਹਾਊਸ ਦੀਆਂ ਗਰਾਊਂਡਸ ਦੇ ਵਿੱਚ ਨਾਟੋ ਦੇ ਜਿਹੜੇ ਜਨਰਲ ਸਕੱਤਰ ਮਾਰਕ ਰੁਟ ਉਹ ਆਲਰੇਡੀ ਪਹੁੰਚ ਚੁੱਕੇ ਆ। ਜਿਹੜੇ ਮੋਨਿਕਾ ਕਰੋਲੀ ਆ ਉਹਨਾਂ ਨੇ ਉਹਨਾਂ ਦਾ ਜਿਹੜਾ ਸਵਾਗਤ ਕੀਤਾ ਆ। ਯੂਰਪੀਅਨ ਕਮਿਸ਼ਨਰ ਪ੍ਰੈਜ਼ੀਡੈਂਟ ਅਰਸਲਾ ਵੌਂਡਰ ਲੇਨ ਉਹ ਵੀ ਹੋਣਗੇ। ਪ੍ਰਾਈਮ ਮਿਨਿਸਟਰ ਕੀਅਰ ਸਟਾਰਮਰ, ਫ੍ਰੈਂਚ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਂ, ਜਰਮਨ ਚਾਂਸਲਰ ਫ੍ਰੈਡਰਿਚ ਮਰਜ਼, ਇਟਾਲੀਅਨ ਪ੍ਰਾਈਮ ਮਿਨਿਸਟਰ ਜਾਰਜੀਆ ਮਲੋਨੀ, ਫਿਨਿਸ਼ ਪ੍ਰੈਜ਼ੀਡੈਂਟ ਅਲੈਗਜ਼ੈਂਡਰ ਸਟੱਬ, ਯੂਕਰੇਨੀਅਨ ਪ੍ਰੈਜ਼ੀਡੈਂਟ ਜ਼ੈਲੈਂਸਕੀ, ਇਹ ਸਾਰੇ ਜਾਣਿਆਂ ਦੀ ਅੱਜ ਉਮੀਦ ਹੈਗੀ ਆ ਵੀ ਇਸ ਮੀਟਿੰਗ ਦੇ ਵਿੱਚ ਹੋਣਗੇ। ਸੋ ਬੇਸਿਕਲੀ ਪੂਰੇ ਦਾ ਪੂਰਾ ਯੂਰਪ ਜਿਹੜਾ ਆ ਉਹ ਅੱਜ ਵਾਈਟ ਹਾਊਸ ਦੇ ਵਿੱਚ ਦਿਖੇਗਾ ਇਹਨਾਂ ਮੀਟਿੰਗਸ ਨੂੰ ਜਿਹੜਾ ਉਹ ਕਰਨ ਦੇ ਲਈ। ਜਿਹੜੇ ਕੀਵ ਦੇ ਵਿੱਚ ਆ ਯੂਨੀਅਨ ਆ ਉਹਨਾਂ ਉੱਥੋਂ ਜਿਹੜੀਆਂ ਕੁਝ ਤਸਵੀਰਾਂ ਆ ਰਹੀਆਂ ਆ, ਉਹਨਾਂ ਨੇ ਕਾਲੇ ਝੰਡੇ ਜਿਹੜੇ ਉਹ ਫਹਿਰਾਏ ਆ, ਉਹਨਾਂ ਨੇ ਰਿਜੈਕਟ ਕਰ ਦਿੱਤਾ ਟਰੰਪ ਹੋਣਾ ਦਾ ਜਿਹੜਾ ਪ੍ਰਪੋਜ਼ਲ ਤੇ ਉਹ ਕਹਿ ਰਹੇ ਆ ਵੀ ਸਾਨੂੰ ਵੇਚਿਆ ਜਾ ਰਿਹਾ, ਵੀ ਆਰ ਬੀਇੰਗ ਸੋਲਡ ਆਊਟ। ਫੌਜੀਆਂ ਦੀਆਂ ਜਿਹੜੀਆਂ ਕਹਿ ਸਕਦੇ ਆ ਵੀ ਫਿਊਨਰਲਸ ਦੇ ਦੌਰਾਨ ਜਿਹੜੇ ਉੱਥੇ ਅਫਸੋਸ ਕਰਨ ਜਾਂ ਉਹਨਾਂ ਦੇ ਪਰਿਵਾਰਕ ਜੀ ਜਿਹੜੇ ਜ਼ਾਹਰ ਕਰ ਰਹੇ ਸੀ, ਉਹਨਾਂ ਨੇ ਇਹ ਜਿਹੜੇ ਬਿਆਨ ਆ ਇਸ ਟਾਈਮ ਦੇ ਰਹੇ ਆ। ਹਜ਼ਾਰਾਂ ਤੋਂ ਲੱਖਾਂ ਦੀ ਸੰਖਿਆ ਦੇ ਵਿੱਚ ਲੋਕ ਉੱਥੇ ਮਰ ਚੁੱਕੇ ਹੈਗੇ ਆ। ਰਸ਼ੀਆ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਇਸ ਦੇ ਵਿੱਚ ਹੋਇਆ ਆ, ਪਰ ਰਸ਼ੀਆ ਪੁਰਾਣਾ ਤੇ ਤਗੜਾ ਮੁਲਕ ਹੋਣ ਕਰਕੇ, ਵੱਡਾ ਮੁਲਕ ਹੋਣ ਕਰਕੇ ਇਹ ਸਾਰਾ ਕੁਝ ਜਿਹੜਾ ਉਹ ਸਹਿ ਚੁੱਕਾ ਆ। ਯੂਕਰੇਨ ਜੋ ਕਿ ਦੂਜਿਆਂ ਦੀਆਂ ਪੌੜੀਆਂ ਦੇ ਸਹਾਰੇ ਇਹਨਾਂ ਦੇ ਨਾਲ ਲੜ ਰਿਹਾ ਆ ਤੇ ਹੁਣ ਯੂਕਰੇਨ ਵੀ ਬਹੁਤ ਕਸੂਤੀ ਥਾਂ ਦੇ ਉੱਤੇ ਜ਼ੈਲੈਂਸਕੀ ਜਿਹੜਾ ਉਹ ਫਸ ਚੁੱਕਾ ਆ ਵੀ ਭਾਈ ਵੀ ਜੇ ਇਹਨਾਂ ਨੂੰ ਸਪੋਰਟ ਨਹੀਂ ਮਿਲੂਗੀ ਵੈਸਟ ਦੀ, ਖਾਸ ਕਰਕੇ ਅਮਰੀਕਾ ਦੀ, ਨਾਟੋ ਦੀ, ਤਾਂ ਉਹਦਾ ਕੰਮ ਫਿਰ ਜਿਹੜਾ ਉਹ ਹਿਸਾਬ ਦੇ ਨਾਲ ਡੈਡ ਹੀ ਜਿਹੜਾ ਉਹ ਹੁੰਦਾ ਜਾ ਰਿਹਾ ਹੈ। ਗਾਰਡੀਅਨ ਨਿਊਜ਼ਪੇਪਰ ਇਹ ਰਿਪੋਰਟ ਕਰ ਰਿਹਾ ਜਿਹੜਾ ਡੋਨਬਾਸ ਦਾ ਰੀਜਨ ਆ ਉਹ ਇੱਕ ਫਾਲਟ ਲਾਈਨ ਬਣ ਸਕਦਾ ਯੂਕਰੇਨ ਦੀ ਗੱਲਬਾਤ ਦੇ ਵਿੱਚ। ਪੁਟਨ ਹੁਣੀ ਪੂਰੇ ਦਾ ਪੂਰਾ ਕੰਟਰੋਲ ਜਿਹੜਾ ਇੰਡਸਟਰੀਅਲ ਰੀਜਨ ਆ ਇਹ ਡੋਨਬਾਸ ਦਾ ਏਰੀਆ ਉਸ ਦਾ ਮੰਗਦੇ ਹੈਗੇ ਆ, ਪਰ ਜਿੰਨੇ ਵੀ ਨਹੀਂ ਅਸੀਂ ਕਿਸੇ ਤਰ੍ਹਾਂ ਦਾ ਵੀ ਜਿਹੜਾ ਆਪਣਾ ਏਰੀਆ ਨਹੀਂ ਦੇਵਾਂਗੇ। ਹਾਲਾਂਕਿ ਉਹ ਬਹੁਤ ਵੱਡਾ ਏਰੀਆ ਆ। 75% ਯੂਕਰੇਨੀਅਨਸ ਉਹ ਓਪੋਜ਼ ਕਰਦੇ ਆ ਵੀ ਸਾਡੀ ਕੋਈ ਵੀ ਜਿਹੜੀ ਜਗ੍ਹਾ ਆ ਉਹ ਰਸ਼ੀਆ ਨੂੰ ਦਿੱਤੀ ਜਾਵੇ ਇੰਟਰਨੈਸ਼ਨਲ ਇੰਸਟੀਚਿਊਟ ਆਫ ਸੋਸ਼ੀਓਲੋਜੀ ਦੇ ਮੁਤਾਬਕ। ਅੱਜ ਦੀ ਰੇਟ ਦੇ ਵਿੱਚ ਜਿਹੜਾ ਰਸ਼ੀਆ ਆ 17,980 ਸਕੁਅਰ ਮਾਈਲ ਦੇਖੋ ਏਰੀਆ ਬਣਦਾ, ਜੋ ਕਿ 46,570 ਸਕੁਅਰ ਕਿਲੋਮੀਟਰ ਬਣਦਾ। 88% ਜਿਹਦੇ ਵਿੱਚ ਪੂਰਾ ਹੀ ਲੁਹਾਨਸਕ ਤੇ 3 ਕੁਆਰਟਰਸ ਡੋਨੇਟਸਕ ਜੋ ਏਰੀਆ ਆ ਰਸ਼ੀਆ ਕੰਟਰੋਲ ਦੇ ਅੰਡਰ ਹੈਗਾ। ਸੋ ਇਹਨੂੰ ਦੇਖਦੇ ਹੋਏ ਜੇ ਇਹ ਸਾਰਾ ਦਿੱਤਾ ਜਾਊਗਾ ਤੇ ਮੈਨੂੰ ਨਹੀਂ ਲੱਗਦਾ ਜਿਹੜੇ ਯੂਕਰੇਨ ਵਾਲੇ ਲੋਕ ਆ ਉਹ ਇਸ ਗੱਲ ਨੂੰ ਮੰਨਣਗੇ। 2.5 ਲੱਖ ਦੇ ਕਰੀਬ ਜਿਹੜੇ ਸਿਵਲੀਅਨਸ ਆ ਇਹ ਯੂਕਰੇਨੀਅਨ ਕੰਟਰੋਲ ਦੇ ਅੰਡਰ ਵੀ ਹੈਗੇ ਆ। ਸੋ ਇਹ ਇੱਕ ਬਹੁਤ ਵੱਡਾ ਏਰੀਆ ਆ ਜਿਹੜਾ ਯੂਕਰੇਨ ਨੇ ਆਪਣੇ ਕਬਜ਼ੇ 'ਚ ਲਿਆ ਆ ਇਸ ਲੜਾਈ ਦੇ ਦੌਰਾਨ। ਤੇ ਹੁਣ ਰਸ਼ੀਆ ਨੇ ਲਿਆ ਸੌਰੀ ਤੇ ਯੂਕਰੇਨੀਅਨ ਨੇ ਮੰਨਣਗੇ ਜਾਂ ਨਹੀਂ ਮੰਨਣਗੇ ਇਹ ਅੱਜ ਦੀ ਗੱਲਬਾਤ ਤੋਂ ਪਤਾ ਚੱਲੇਗਾ। ਜੀ ਬਿਲਕੁਲ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਵੱਧਦੇ ਜਾਈਏ। ਹਰੀਕੇਨ ਏਰੀਅਨ ਕਹਿੰਦੇ ਵੀ ਯੂਐਸ ਦੇ ਈਸਟ ਕੋਸਟ ਦੇ ਉੱਤੇ ਮਾਰ ਜਿਹੜੀ ਉਹ ਕਰ ਸਕਦਾ ਆ। ਜਦ ਆਪਾਂ ਵੀਕਐਂਡ ਦੇ ਉੱਤੇ ਇਸ ਹਰੀਕੇਨ ਦੀ ਗੱਲ ਕਰ ਰਹੇ ਸੀਗੇ ਤਾਂ ਇਹ ਦੱਸਿਆ ਜਾ ਰਿਹਾ ਸੀਗਾ ਵੀ ਸ਼ਾਇਦ ਇਸ ਦਾ ਲੈਂਡਫਾਲ ਨਹੀਂ ਹੋਊਗਾ ਤੇ ਸਮੁੰਦਰ ਦੇ ਵਿੱਚੋਂ ਹੀ ਮੁੜ ਕੇ ਜਿਹੜਾ ਉਹ ਚਲਾ ਜਾਊਗਾ। ਹਰੀਕੇਨ ਐਰਨ ਇਸ ਟਾਈਮ ਕੈਟਾਗਰੀ 4 ਦਾ ਜਿਹੜਾ ਸਟੋਰਮ ਆ ਉਸ ਦੇ ਵਿੱਚ ਤਾਕਤ ਜਿਹੜੀ ਉਸ ਦੀ ਬਣ ਚੁੱਕੀ ਹੈਗੀ ਆ ਤੇ ਕਹਿੰਦੇ ਵੀ ਲਾਈਫ ਥ੍ਰੈਟਨਿੰਗ ਸਰਫ ਤੇ ਜਿਹੜੇ ਰਿਪ ਕਰੰਟਸ ਆ ਉਹ ਆ ਸਕਦੇ ਨੇ ਈਸਟਰਨ ਜਿਹੜੇ ਆ ਪੂਰਬੀ ਯੂਨਾਈਟਿਡ ਸਟੇਟਸ ਦੇ ਜਿਹੜੇ ਉਹ ਤੱਟ ਦੇ ਉੱਤੇ। ਬਹਾਮਸ, ਟਰਕ ਐਂਡ ਕਾਈਕੋਸ ਆਈਲੈਂਡ ਕਹਿੰਦੇ ਵੀ ਉੱਥੇ ਆਲਰੇਡੀ ਟ੍ਰੋਪੀਕਲ ਸਟੋਰਮ ਦੀਆਂ ਜਿਹੜੀਆਂ ਵਾਰਨਿੰਗਸ ਆ ਇਨ ਇਫੈਕਟ
ਜਿਹੜੀਆਂ ਉਹ ਚੱਲ ਰਹੀਆਂ ਆ। ਕਹਿੰਦੇ ਵੀ ਆਈਲੈਂਡਸ ਦੇ ਉੱਤੇ ਸ਼ਾਇਦ ਲੈਂਡਫਾਲ ਤਾਂ ਜਿਹੜਾ ਉਹ ਨਹੀਂ ਕਰੂਗਾ, ਪਰ ਉਸ ਦੇ ਨਾਲ ਜਿਹੜੀਆਂ ਉੱਚੀਆਂ ਛੱਲਾਂ ਤੇ ਜਿਹੜੇ ਫਲੱਡ ਵਾਟਰਸ ਆ, ਉਹ ਉੱਥੇ ਤੱਕ ਤੱਟ ਦੇ ਨਜ਼ਦੀਕ ਜਿਹੜੇ ਉਹ ਪਹੁੰਚ ਸਕਦੇ ਆ। ਪਹਿਲਾ ਹਰੀਕੇਨ ਆ 2025 ਦੇ ਜਿਹੜੇ ਉਹ ਸੀਜ਼ਨ ਦਾ ਅਟਲਾਂਟਿਕ ਜਿਹੜੇ ਓਸ਼ਨ ਦੇ ਜਿਹੜੇ ਉਹ ਸੀਜ਼ਨ ਦਾ ਪੋਰਟੋ ਰੀਕੋ ਦੇ ਵਿੱਚ ਇਸ ਤੂਫਾਨ ਦੇ ਚੱਲਦਿਆਂ ਪਹਿਲਾਂ ਹੀ 1.5 ਲੱਖ ਤੋਂ ਵੱਧ ਲੋਕ ਉਹ ਬਿਜਲੀ ਤੋਂ ਬਗੈਰ ਦੱਸੇ ਜਿਹੜੇ ਉਹ ਜਾ ਰਹੇ ਹੈਗੇ ਆ। ਜਿਹੜੀ ਫਰਮ ਉੱਥੇ એનર્ਜੀ ਦੀ ਪ੍ਰੋਡਕਸ਼ਨ ਜਾਂ ਲੋਕਲ એનર્ਜੀ ਕੰਪਨੀ ਆ ਲੂਮਾ, ਉਹਨਾਂ ਨੇ ਕਿਹਾ ਵੀ ਐਮਰਜੈਂਸੀ ਰਿਪੇਅਰਸ ਜਿਹੜੀਆਂ ਉਹ ਚੱਲ ਰਹੀਆਂ ਆ, ਤੇ ਕਹਿੰਦੇ ਵੀ 95% ਲੋਕਾਂ ਦੀ ਬਿਜਲੀ ਇਸ ਟਾਈਮ ਚੱਲ ਰਹੀ ਹੈਗੀ ਆ। ਸੋ ਹਰੀਕੇਨ ਦਾ ਜਿਹੜਾ ਆਊਟਰ ਰਿੰਗ ਆ, ਉਹਦੇ ਕਰਕੇ ਜਿਹੜਾ ਬਹਾਮਸ ਦਾ ਜਿਹੜਾ ਇਲਾਕਾ ਆ, ਤੇ ਯੂਐਸ ਨੈਸ਼ਨਲ ਹਰੀਕੇਨ ਸੈਂਟਰ ਨੇ ਜਿਹੜਾ ਦੱਸਿਆ ਹੈ ਵੀ ਉੱਥੇ ਮੀਂਹ ਪੈਣਾ ਆਲਰੇਡੀ ਸ਼ੁਰੂ ਹੋ ਚੁੱਕਾ ਆ। ਸੋ ਲੈਂਡਫਾਲ ਨਹੀਂ ਹੋਊਗਾ, ਇਹ ਇੱਕ ਚੰਗੀ ਗੱਲ ਆ, ਪਰ ਫਿਰ ਵੀ ਜਿਹੜਾ ਪਾਣੀ ਆ ਤੇ ਭਾਰੀ ਮੀਂਹ ਆ, ਉਹ ਈਸਟਰਨ ਜਿਹੜਾ ਉਹ ਕੋਸਟ ਦੇ ਉੱਤੇ ਆਉਣ ਦੇ ਕਰਕੇ ਲਾਈਫ ਥ੍ਰੈਟਨਿੰਗ ਸਿਚੁਏਸ਼ਨਸ ਕਈ ਥਾਵਾਂ ਦੇ ਉੱਤੇ ਬਣ ਸਕਦੀਆਂ ਨੇ। ਟੈਕਸਸ ਦੇ ਜਿਹੜੇ ਡੈਮੋਕ੍ਰੇਟਸ ਰਾਜਧਾਨੀ 'ਚ ਵਾਪਸ ਮੁੜ ਕੇ ਆਏ, ਡੈਮੋਕ੍ਰੇਟਸ ਜਿਹੜੇ ਆ ਉਹ ਜੋ ਟੈਕਸਸ ਦੀ ਰਾਜਧਾਨੀ ਆ ਉੱਥੇ ਪਹੁੰਚ ਗਏ ਹੈਗੇ ਆ, ਕਿਉਂਕਿ ਉਹ ਉਸ ਸੈਸ਼ਨ ਦੇ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੇ ਸੀ, ਜਿਹਦੇ ਵਿੱਚ ਜੋ ਰਿਪਬਲਿਕਨਸ ਆ ਉਹ ਜੈਰੀਮੈਂਡਰਿੰਗ ਕਰਨਾ ਚਾਹੁੰਦੇ ਆ, ਏਰੀਆਜ਼ ਨੂੰ ਡਿਵਾਈਡ ਕਰਨਾ ਚਾਹੁੰਦੇ ਆ ਤਾਂ ਕਿ ਹੋਰ ਰਿਪਬਲਿਕਨਸ ਉੱਥੇ ਜਿੱਤ ਸਕਣ। ਸੋ ਉਸ ਇਸ਼ੂ ਤੋਂ ਬਾਅਦ ਕੈਲੀਫੋਰਨੀਆ ਦੇ ਗਵਰਨਰ ਨੇ ਵੀ ਇਹ ਕਿਹਾ ਸੀ ਕਿ ਜੇ ਟੈਕਸਸ ਵਾਲਿਆਂ ਨੇ ਇਹ ਕੰਮ ਵੀ ਕੈਲੀਫੋਰਨੀਆ ਦੇ ਵਿੱਚ ਇਹ ਕਰਨ ਜਾ ਰਹੇ ਆ, ਉਹਦੇ ਬਾਬਤ ਆਪਾਂ ਤੁਹਾਡੇ ਨਾਲ ਪਿਛਲੇ ਹਫ਼ਤਿਆਂ ਦੇ ਵਿੱਚ ਖਬਰਾਂ ਰੱਖ ਰਹੇ ਹੈਗੇ ਆ, ਕਿਉਂਕਿ ਕੈਲੀਫੋਰਨੀਆ ਨੇ ਇਹ ਕਿਹਾ ਸੀ, ਐਡਵਾਂਸ ਹੀ ਕਹਿਤਾ ਸੀ ਵੀ ਅਸੀਂ ਕਾਊਂਟ ਕਰਾਂਗੇ ਜਿਸ ਤਰ੍ਹਾਂ ਜੇ ਟੈਕਸਸ ਵਾਲੇ ਕਰਦੇ ਹੈਗੇ ਆ। ਟੈਕਸਸ ਦੇ ਜਿਹੜੇ ਹਾਊਸ ਡੈਮੋਕ੍ਰੇਟ ਸੀ ਉਹ 2 ਹਫ਼ਤੇ ਪਹਿਲਾਂ ਛੱਡ ਕੇ ਚਲੇ ਗਏ ਸੀ ਟੈਕਸਸ ਸਟੇਟ ਨੂੰ, ਜਿੱਥੇ ਕਿ ਰਿਪਬਲਿਕਨ ਮੈਜੋਰਟੀ ਲੀਗ ਆ, ਉਹਨਾਂ ਨੂੰ ਪੂਰਾ ਜਿਹੜੀ ਅਟੈਂਡੈਂਸ ਚਾਹੀਦੀ ਸੀ ਜੇ ਮੈਪਸ ਨੂੰ ਰੀਡਰਾ ਕਰਨਾ ਹੈਗਾ ਆ। ਕੋਰਮ ਨਹੀਂ ਪੂਰਾ ਹੋਇਆ ਉਹਨਾਂ ਦਾ, ਕਿਉਂਕਿ ਇਸ ਕਰਕੇ ਜਿਹੜੇ ਡੈਮੋਕ੍ਰੇਟਸ ਆ ਉਹ ਛੱਡ ਗਿਆ ਸੀ ਤਾਂ ਕਿ ਕੋਰਮ ਉਹਨਾਂ ਦਾ ਨਾ ਪੂਰਾ ਹੋਵੇ। ਹੁਣ ਦੇਖਦੇ ਆ ਵੀ ਕਿੱਥੇ ਗੱਲ ਪਹੁੰਚਦੀ ਹੈਗੀ ਆ ਵੀ ਟੈਕਸਸ ਵਾਲੇ ਦੁਬਾਰਾ ਕੀ ਇਨੀਸ਼ੀਏਟਿਵ ਕਰਦੇ ਆ, ਤੇ ਉਹ ਤੋਂ ਬਾਅਦ ਗਵਰਨਰ ਗੈਬਨ ਨਿਊਸਮ ਕੈਲੀਫੋਰਨੀਆ ਦੇ ਵਿੱਚ ਜੋ ਮੈਪਸ ਆ ਉਹਨਾਂ ਨੂੰ ਰੀਡਰਾ ਕਰਨਗੇ, ਕਿਉਂਕਿ ਜਿਹੜੀਆਂ ਅਗਲੇ ਸਾਲ ਦੀਆਂ ਇਲੈਕਸ਼ਨਸ ਹੈਗੀਆਂ ਆ 2026 ਦੀਆਂ, ਖਾਸ ਕਰਕੇ ਯੂਐਸ ਕਾਂਗਰਸ ਸੈਨੇਟ ਦੀਆਂ, ਉਹ ਬਹੁਤ ਹੀ ਮਹਿੰਗੀਆਂ ਤੇ ਬਹੁਤ ਹੀ ਅਹਿਮ ਹੋਣਗੀਆਂ, ਕਿਉਂਕਿ ਇਹ ਵੀ ਮੈਜੋਰਟੀ ਜਿਹੜੀ ਆ ਸੈਨੇਟ ਤੇ ਕਾਂਗਰਸ ਦੀ ਰਿਪਬਲਿਕਨਸ ਕੋਲ ਰਹਿੰਦੀ ਆ ਜਾਂ ਨੂੰ ਓਵਰਟਰਨ ਕਰ ਦੇਣਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਕੀ ਜਿਹੜਾ ਇਸ ਟਾਈਮ ਚੱਲ ਰਿਹਾ ਆ। ਫਾਈਨੈਂਸ਼ੀਅਲ ਟਾਈਮਜ਼ ਤੇ ਹੋਰ ਜਿਹੜੇ ਲੋਕ ਆ ਉਹ ਇਸ ਟਾਈਮ ਰਿਪੋਰਟ ਕਰ ਰਹੇ ਆ ਵੀ ਇੰਡੀਆ ਇਸ ਟਾਈਮ ਟਰੰਪ ਹੁਣਾਂ ਦੇ ਜਿਹੜੇ ਟੈਰਿਫਸ ਤੋਂ ਬਚ ਜਿਹੜਾ ਉਹ ਨਹੀਂ ਪਾ ਰਿਹਾ ਹੈਗਾ। ਸੋ ਕਹਿੰਦੇ ਵੀ ਟ੍ਰੇਡ ਦੇ ਵਿੱਚ ਇਸ ਟਾਈਮ ਰਸ਼ੀਆ ਦੇ ਉੱਤੇ ਭਾਰਤ ਦੇ ਜ਼ਰੀਏ ਜਿਹੜਾ ਉਹ ਦਬਾਅ ਪਾਇਆ ਜਾ ਰਿਹਾ ਆ। ਉਧਰ ਜਿਹੜੀ ਹਰਜੋਤ ਸਿੰਘ ਜੀ ਇੱਕ ਹੋਰ ਚੀਜ਼ ਨਾਲ ਦੇ ਨਾਲ ਪੈਰਲਲੀ ਜੋ ਹੋ ਰਹੀ ਆ, ਇੰਡੀਆ ਅਤੇ ਜਿਹੜਾ ਚਾਈਨਾ ਆ ਉਹ ਇਸ ਟਾਈਮ ਨਜ਼ਦੀਕ ਹੋ ਰਹੇ ਆ। ਚਾਈਨਾ ਨੂੰ ਪਤਾ ਲੱਗ ਰਿਹਾ ਆ ਵੀ ਇੰਡੀਆ ਇਸ ਟਾਈਮ ਬਹੁਤ ਕਸੂਤੀ ਸਥਿਤੀ ਦੇ ਵਿੱਚ ਫਸਿਆ ਆ ਤੇ ਉਸ ਦਾ ਫਾਇਦਾ ਜਿਹੜਾ ਉਹ ਕਿੱਦਾਂ ਚੱਕਿਆ ਜਿਹੜਾ ਹੋ ਜਾਵੇ। 50% ਤੱਕ ਦੇ ਜਿਹੜੇ ਟੈਰਿਫ ਆ ਇੰਡੀਆ ਦੇ ਉੱਤੇ ਲੱਗਣ ਜਿਹੜੇ ਉਹ ਜਾ ਰਹੇ ਆ ਥੋੜੇ ਹੀ ਦਿਨਾਂ ਦੇ ਵਿੱਚ, ਹੋ ਸਕਦਾ ਹੈ ਅਨਲੈਸ ਉਸ ਤੋਂ ਪਹਿਲਾਂ ਜਿਹੜਾ ਆ ਉਹ ਡੀਲ ਬਣੇ, ਪਰ ਡੀਲ ਹੁੰਦੀ ਨਜ਼ਰ ਨਹੀਂ ਆ ਰਹੀ, ਕਿਉਂਕਿ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਰਾਊਂਡ ਦੀ ਗੱਲਬਾਤ ਦੇ ਲਈ ਅਮਰੀਕੀ ਡੈਲੀਗੇਸ਼ਨ ਜਾਣੀ ਸੀ ਭਾਰਤ ਨੂੰ, ਉਹ ਡੈਲੀਗੇਸ਼ਨ ਨੇ ਦੌਰਾ ਰੱਦ ਕਰ ਦਿੱਤਾ ਆ। ਸੋ ਲੱਗਦਾ ਆ ਵੀ ਇੰਡੀਆ ਦੇ ਨਾਲ ਟ੍ਰੇਡ ਡੀਲ ਹੋਣੀ ਕਾਫੀ ਅਸੰਭਵ ਜੀ ਹਾਲ ਦੀ ਘੜੀ ਨਜ਼ਦੀਕੀ ਸਮੇਂ ਦੇ ਵਿੱਚ ਜਿਹੜੀ ਉਹ ਔਖੀ ਜਿਹੜੀ ਉਹ ਨਜ਼ਰ ਆ ਰਹੀ ਆ। ਲਿੰਡਸੇ ਗ੍ਰਾਹਮ ਹੁਣਾਂ ਨੇ ਇੱਕ ਵਾਰੀ ਫੇਰ ਬਿਆਨ ਦਿੰਦੇ ਹੋਏ ਆਖਿਆ ਵੀ ਰਸ਼ੀਆ ਦਾ ਤੇਲ ਖਰੀਦਣ ਵਾਲੇ ਮੁਲਕਾਂ ਦੇ ਉੱਤੇ 500% ਟੈਰਿਫ ਜਿਹੜਾ ਉਹ ਲਗਾਇਆ ਜਾਣਾ ਚਾਹੀਦਾ ਆ। ਮਾਰਕੋ ਰੂਬੀਓ ਹੁਣਾਂ ਨੇ ਸੀਜ਼ ਫਾਇਰ ਨੂੰ ਲੈ ਕੇ ਬਿਆਨ ਦਿੱਤਾ ਸੀਗਾ, ਕਹਿੰਦੇ ਵੀ ਜਿਹੜੇ ਸੀਜ਼ ਫਾਇਰ ਆ ਉਹ ਹੋ ਜਾਂਦੇ ਆ ਪਰ ਉਹ ਨਿਭਦੇ ਨਹੀਂ ਜਿੰਨੀ ਦੇਰ ਤੱਕ ਪੀਸ ਡੀਲ ਜਿਹੜੀ ਆ ਉਹ
ਨਹੀਂ ਬਣ ਜਾਂਦੀ ਹੈਗੀ। ਉਹਨਾਂ ਨੇ ਇੰਡੀਆ ਪਾਕਿਸਤਾਨ ਦਾ ਵੀ ਇਸ ਦੇ ਵਿੱਚ ਨਾਲ ਉਦਾਹਰਣ ਦਿੱਤਾ ਸੀਗਾ। ਸੋ ਕੀ ਇਹ ਸੰਕੇਤ ਆ ਰਹੇ ਆ ਹਰਜੋਤ ਸਿੰਘ ਜੀ ਵੀ ਇੰਡੀਆ ਕੀ ਪਾਕਿਸਤਾਨ ਦੇ ਨਾਲ ਲੜਾਈ ਕਰਨਾ ਚਾਹੁੰਦਾ ਆ, ਜਾਂ ਇਹ ਮਸਲਾ ਜਿਹੜਾ ਉਹ ਅੱਗੇ ਵੱਧ ਸਕਦਾ ਆ? ਰਸ਼ੀਆ ਦੇ ਤੇਲ ਖਰੀਦਣ ਦੇ ਕਰਕੇ ਭਾਰਤ ਨੂੰ ਕਾਫੀ ਕੰਮ ਮਹਿੰਗਾ ਸੌਦਾ ਜਿਹੜਾ ਇਸ ਦੇ ਵਿੱਚ ਪੈ ਸਕਦਾ ਹੈਗਾ ਆ। ਉਧਰ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਦੇ ਨਾਲ ਤੇਲ ਭੰਡਾਰ ਬਣਾਉਣ ਨੂੰ ਲੈ ਕੇ ਜਿਹੜੀ ਇੱਕ ਕਮਿਟਮੈਂਟ ਹੋਈ ਆ ਅਮਰੀਕਾ ਦੀ ਤੇ ਪਾਕਿਸਤਾਨ ਦੀ, ਉਹ ਵੀ ਭਾਰਤ ਨੂੰ ਜਿਹੜੀ ਉਹ ਸਤਾ ਰਹੀ ਹੋਊਗੀ। ਟਰੰਪ ਹੁਣਾਂ ਦਾ ਉਸ ਟਾਈਮ ਦੇ ਉੱਤੇ ਬਿਆਨ ਵੀ ਆਉਂਦਾ ਆ ਵੀ ਭਾਈ ਕਿਸ ਤਰੀਕੇ ਦੇ ਨਾਲ ਤੁਸੀਂ ਦੇਖੋ ਵੀ ਤੇਲ ਜੇ ਉਹਨਾਂ ਨੇ ਵੇਚਣਾ ਹੋਇਆ ਜਾਂ ਭਾਰਤ ਨੇ ਤੇਲ ਖਰੀਦਣਾ ਹੋਇਆ ਤਾਂ ਉਹ ਪਾਕਿਸਤਾਨ ਤੋਂ ਵੀ ਜਿਹੜਾ ਉਹ ਲੈ ਸਕਦਾ ਜਦੋਂ ਅਸੀਂ ਤੇਲ ਭੰਡਾਰ ਜਿਹੜੇ ਉਹ ਬਣਾ ਰਹੇ। ਸੋ ਫਾਈਨੈਂਸ਼ੀਅਲ ਟਾਈਮ ਅੱਜ ਜਿਹੜੇ ਉਹ ਦੱਸ ਰਹੀ ਆ ਆਰਟੀਕਲ ਦੇ ਵਿੱਚ ਵੀ ਜਿਹੜੀ ਟ੍ਰੇਡ ਪਾਲਿਸੀ ਆ ਮੋਦੀ ਹੁਣਾਂ ਦੀ ਜਾਂ ਜਿਹੜੀ ਉਹਨਾਂ ਦੀ ਫੋਰਨ ਪਾਲਿਸੀ ਆ ਉਹ ਬੜੀ ਚੰਗੀ ਇਸ ਟਾਈਮ ਨਹੀਂ ਚੱਲ ਰਹੀ ਹੈਗੀ। ਜਿਹੜੇ ਜ਼ਕੀਰ ਖਾਨ ਹੈਗੇ ਨੇ CNN ਦੇ ਇੰਟਰਨੈਸ਼ਨਲ ਕੋਰਸਪੋਂਡੈਂਟ, ਉਹਨਾਂ ਦਾ ਇਹ ਬਿਆਨ ਸੀਗਾ ਵੀ ਡੈਮੇਜ ਹੈਜ਼ ਬੀਨ ਡਨ, ਵੀ ਦੋਨਾਂ ਮੁਲਕਾਂ ਦੇ ਰਿਸ਼ਤਿਆਂ ਦੇ ਵਿੱਚ ਇਸ ਟਾਈਮ ਕਹਿ ਸਕਦੇ ਆ ਵੀ ਰਿਸ਼ਤੇ ਤਾਰ-ਤਾਰ ਜਿਹੜੇ ਉਹ ਹੋ ਚੁੱਕੇ ਆ। ਪਾਲਿਸੀ ਜਿਹੜੀ ਆ ਜਿਹੜੀ ਟ੍ਰੇਡ ਆ ਉਹ ਲੱਗਦਾ ਨਹੀਂ ਕਿਸੇ ਤਣ ਪੱਤਣ ਜਿਹੜਾ ਉਹ ਲੱਗ ਸਕਦਾ। ਆਈ ਥਿੰਕ ਜ਼ਕੀਰਾ ਉਹਨਾਂ ਦਾ ਨਾਮ ਜਿਹੜਾ ਉਹ ਹੈਗਾ ਆ, ਹਾਂਜੀ ਜ਼ਖਮੀ ਖਾਨ ਜਿਹੜੇ ਸੀਗੇ। ਸੋ ਉਹਨਾਂ ਨੇ ਇਸ ਤਰੀਕੇ ਦਾ ਵੀ ਜਿਹੜਾ ਉਹ ਬਿਆਨ ਦਿੱਤਾ। ਸੋ ਆਲੇ ਦੁਆਲੇ ਜਿਹੜਾ ਹਰਜੋਤ ਸਿੰਘ ਜੀ ਹੁਣ ਇਹੀ ਨਜ਼ਰ ਜਿਹੜਾ ਉਹ ਆ ਰਿਹਾ ਆ ਵੀ ਭਾਰਤ ਜਿਹੜਾ ਇਸ ਟ੍ਰੇਡ ਡੀਲ ਦੇ ਵਿੱਚ ਅੱਗੇ ਜਿਹੜਾ ਉਹ ਲੱਗਦਾ ਨਹੀਂ ਵੀ ਜਿਹੜਾ ਉਹ ਵੱਧ ਸਕੇਗਾ। ਡੈਲੀਗੇਸ਼ਨ ਦਾ ਜਾਣਾ ਰੱਦ ਹੋਣਾ ਤੇ ਵੱਖ-ਵੱਖ ਥਾਵਾਂ ਤੋਂ ਇਸ ਤਰੀਕੇ ਦੇ ਜਿਹੜੇ ਉਹ ਬਿਆਨ ਆਉਣੇ, ਅਮਰੀਕਾ ਦੇ ਅੰਦਰੋਂ ਫਿਰ ਤੋਂ ਇੰਡੀਆ ਦੇ ਉੱਤੇ ਜਿਹੜੇ ਟੈਕਸ ਆ ਟੈਰਿਫ ਆ ਉਹ ਲਾਉਣ ਦੀਆਂ ਗੱਲਾਂ ਜਿਹੜੀਆਂ ਉਹ ਆਉਣੀਆਂ, ਉਸ ਦੇ ਨਾਲ ਭਾਰਤ ਨੂੰ ਇਸ ਟਾਈਮ ਜਿਹੜੀ ਉਹ ਭਾਜੜ ਪਈ ਆ। ਚੀਨ ਜਿਹਨੇ ਭਾਰਤ ਦਾ ਬਹੁਤ ਸਾਰਾ ਇਲਾਕਾ ਦੱਬਿਆ ਆ, ਕਈ ਵਰਗ ਕਿਲੋਮੀਟਰ ਆਪਣੇ ਅਧੀਨ ਲਏ ਆ, ਅਗਲੇ ਕੁੱਟਦੇ ਰਹਿੰਦੇ ਆ ਉੱਥੇ, ਉਹਨਾਂ ਦੇ ਅੰਦਰ ਆ ਕੇ ਕਬਜ਼ੇ ਜਿਹੜੇ ਉਹ ਕਰਦੇ ਰਹਿੰਦੇ ਆ। ਉਸ ਦੇ ਬਾਵਜੂਦ ਜੈ ਸ਼ੰਕਰ ਹੁਣੀ ਇਹ ਕਹਿੰਦੇ ਨੇ, ਜਿਹਦੀਆਂ ਅੱਖਾਂ 'ਚੋਂ ਬਿਜਲੀ ਜਿਹੜੀ ਬਹੁਤ ਛੱਡਦੇ ਆ ਜਦੋਂ ਉਹਦੀਆਂ ਮੀਮਸ ਬਣਾਉਣੀਆਂ ਹੁੰਦੀਆਂ ਆ ਵੀ ਬਹੁਤ ਤਗੜੀ ਜਿਹੜੀ ਉਹਦੀ ਫੋਰਨ ਪਾਲਿਸੀ ਆ, ਉਹਨੇ ਜਿਹੜਾ ਇੱਕ ਹਿਸਾਬ ਦੇ ਨਾਲ ਚਾਈਨਾ ਦੇ ਮੋਹਰੇ ਗੋਡੇ ਜਿਹੜੇ ਉਹ ਟੇਕੇ ਹੋਏ ਆ। ਅਮਰੀਕਾ ਨੇ ਬਾਂਹ ਮਰੋੜੀ ਹੋਈ ਆ, ਚਾਈਨਾ ਮੋਹਰੇ ਜਿਹੜੇ ਇਹ ਗੋਡੇ ਟੇਕੀ ਬੈਠੇ ਆ। ਸੋ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਭਾਰਤ ਦਾ ਇਸ ਟਾਈਮ ਬਣ ਕੀ ਜਾ ਰਿਹਾ ਆ। ਦੁਨੀਆ ਦੇ ਵਿੱਚ ਡੀਂਗਾ ਹਾਕਦੇ ਆ ਵੀ ਇੰਨੇ ਟ੍ਰਿਲੀਅਨ ਡਾਲਰ ਦੀ ਸਾਡੀ ਜਿਹੜੀ ਆ ਉਹ ਇਕੋਨਮੀ ਆ, ਲੋਕ ਉੱਥੇ ਭੁੱਖਮਰੀ ਦੇ ਵਿੱਚ ਜਿਹੜੇ ਉਹ ਮਰ ਰਹੇ ਆ। ਸਥਿਤੀ ਕੋਈ ਬਾੜੀ ਜਿਹੜੀ ਉਹਨਾਂ ਦੀ ਚੰਗੀ ਨਹੀਂ ਆ। ਤੇ ਉੱਤੋਂ ਜੇ ਟ੍ਰੇਡ ਅਮਰੀਕਾ ਦੇ ਨਾਲ ਇਹਨਾਂ ਦਾ ਸਮਝੌਤਾ ਕਿਸੇ ਤਣ ਪੱਤਣ ਨਹੀਂ ਲੱਗਦਾ ਤਾਂ ਸਥਿਤੀ ਇਹਨਾਂ ਦੇ ਲਈ ਹੋਰ ਵੀ ਮਾੜੀ ਜਿਹੜੀ ਉਹ ਹੋ ਜਾਵੇਗੀ। ਅੱਜ ਦਾ ਨਿਊਯਾਰਕ ਟਾਈਮ ਇਹ ਰਿਪੋਰਟ ਕਰ ਰਿਹਾ ਵੀ ਇੰਡੀਆ ਦੀ ਜਿਹੜੀ ਇਕੋਨਮੀ ਆ ਉਹਨੂੰ ਬਹੁਤ ਵੱਡਾ ਅਸਰ ਪਊਗਾ। ਬਹੁਤ ਸਾਰੇ ਲੋਕ ਜੋ ਆ ਉਹ ਆਪਣੀਆਂ ਨੌਕਰੀਆਂ ਲੂਜ਼ ਕਰ ਜਾਣਗੇ। ਈਵਨ 25% ਟੈਰਿਫ ਦੇ ਉੱਤੇ, ਹਜੇ ਤਾਂ 50% ਜਿਹੜਾ ਟੈਰਿਫ ਆ ਉਹ ਸ਼ੁਰੂ ਹੋਣਾ ਹੈਗਾ। ਕਹਿੰਦੇ ਵੀ 25% ਟੈਰਿਫ ਦੇ ਉੱਤੇ ਇੰਡੀਆ ਦੇ ਜਿਹੜੇ ਐਕਸਪੋਰਟਰਸ ਆ ਉਹਨਾਂ ਨੂੰ ਕਰਸ਼ ਕਰ ਦੂਗੀ ਜੋ ਇਕੋਨਮੀ ਹੈਗੀ ਆ। ਬਹੁਤ ਸਾਰੇ ਆਪਾਂ ਨੂੰ ਪਤਾ ਹੀ ਆ ਵੀ ਕਿੱਦਾਂ ਦਾ ਸਮਾਨ ਉੱਥੋਂ ਇੰਡੀਆ ਤੋਂ ਆਉਂਦਾ ਆ ਤੇ ਉਹਦੇ ਤੇ ਹੁਣ ਜੇ ਇੰਨਾ ਟੈਰਿਫ ਲੱਗ ਗਿਆ ਤੇ ਉਹ ਲੱਗਦਾ ਨਹੀਂ ਵੀ ਉਹ ਇੱਥੇ ਜਿਹੜਾ ਵਿਕੂਗਾ। ਇੱਕ ਕੰਪਨੀ ਆ ਉਹ ਕਾਰਪੇਟ ਰਗਸ ਬਣਾਉਂਦੇ ਆ, ਉਹ ਕਹਿੰਦੇ ਵੀ ਜਿਹੜੀ 500 ਦੀ ਆ ਜੇ 641 ਨੂੰ ਹੋਈ ਇੱਥੇ ਤੇ ਉਹ ਸਾਡਾ ਜਿਹੜਾ ਸਾਰਾ ਜਿਹੜਾ ਪ੍ਰੋਫਿਟ ਮਾਰਜਨ ਆ ਉਹ ਉਹਦੇ ਵਿੱਚ ਮਰ ਜਾਊਗਾ। ਸੋ ਦੂਸਰੇ ਪਾਸੇ ਜਿਹੜੇ ਵਾਈਟ ਹਾਊਸ ਦੇ ਟ੍ਰੇਡ ਐਡਵਾਈਜ਼ਰ ਆ ਪੀਟਰ ਨਵਾਰੋ, ਉਹਨਾਂ ਨੇ ਕਿਹਾ ਵੀ ਨਵੀਂ ਦਿੱਲੀ ਨੂੰ ਜਿਹੜਾ ਆ ਇਮੀਡੀਏਟਲੀ ਰਸ਼ੀਆ ਤੋਂ ਆਇਲ ਖਰੀਦਣਾ ਬੰਦ ਕਰ ਦੇਣਾ ਚਾਹੀਦਾ ਹੈਗਾ। ਇਹ ਉਹਨਾਂ ਨੇ ਕਿਹਾ ਇੰਡੀਆ ਹੈਜ਼ ਟੂ ਸਟਾਪ ਬਾਇੰਗ ਰਸ਼ੀਅਨ ਆਇਲ। ਜੋ ਪੀਟਰ ਨਵਾਰੋ ਆ ਅੱਜ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਕਹਿੰਦੇ ਵੀ ਜੇ ਇੰਡੀਆ ਚਾਹੁੰਦਾ ਆ ਵੀ ਉਹਨਾਂ ਨੂੰ ਐਜ਼ ਏ ਸਟ੍ਰੈਟੇਜਿਕ ਪਾਰਟਨਰ ਵੀ ਆਪਣਾ ਦੋਸਤ ਮੁਲਕ ਗਿਣਿਆ ਜਾਵੇ ਤੇ ਇਮੀਡੀਏਟਲੀ ਰਸ਼ੀਆ ਤੋਂ ਜਿਹੜਾ ਤੇਲ ਖਰੀਦਣਾ ਆ ਉਹ ਬੰਦ ਕਰ ਦਿੱਤਾ ਜਾਵੇ। ਫਾਈਨੈਂਸ਼ੀਅਲ ਟਾਈਮ ਰਿਪੋਰਟ ਕਰ ਰਿਹਾ ਹੈਗਾ ਆ। ਇੰਡੀਆ ਦੇ ਫੋਰਨ ਮਿਨਿਸਟਰ ਨੇ ਇਹ ਕਿਹਾ ਸੀ ਵੀ ਸਾਡੇ ਮੁਲਕ ਨੂੰ ਅਨਫੇਅਰਲੀ ਟਰੀਟ ਕੀਤਾ ਜਾ ਰਿਹਾ ਹੈਗਾ, ਜਦ ਕਿ ਯੂਰਪੀਅਨ ਯੂਨੀਅਨ ਦੇ ਮੁਲਕ ਜਾਂ ਹੋਰ ਚਾਈਨਾ ਵਾਲੇ ਵੀ ਜੋ ਖਰੀਦ ਰਹੇ ਹੈਗੇ ਆ
ਪਰ ਇੰਡੀਆ ਦੀ ਬਾਬਤ ਜ਼ਰੂਰ ਵਾਈਟ ਹਾਊਸ ਵੱਲੋਂ ਅੱਜ ਸਿੱਧੀ ਸਟੇਟਮੈਂਟ ਜਾਰੀ ਕੀਤੀ ਗਈ ਆ ਵੀ ਅਗਲੀ ਗੱਲਬਾਤ ਜਿਹੜੀ ਹੋਣੀ ਹੈਗੀ ਆ ਉਦੋਂ ਹੀ ਹੋਣੀ ਆ ਜਦੋਂ ਤੁਸੀਂ ਰਸ਼ੀਆ ਤੋਂ ਤੇਲ ਲੈਣਾ ਬੰਦ ਕਰੋ। ਸੋ ਬਿਲਕੁਲ ਹਰਜੋਤ ਸਿੰਘ ਜੀ, ਇਹ ਜਿਹੜੇ ਪੀਟਰ ਨਵਾਰੋ ਹੋਣਾ ਨੇ ਇਹ ਇੱਕ ਆਰਟੀਕਲ ਉਹਨਾਂ ਨੇ op-ed ਜਿਹੜਾ ਉਹ ਛਾਪਿਆ ਹੈਗਾ ਹੈ ਵੀ ਇੰਡੀਅਨ ਆਇਲ ਲੌਬੀ ਇਜ਼ ਫੰਡਿੰਗ ਪੁਤਿਨਸ ਵਾਰ ਮਸ਼ੀਨ ਦੈਟ ਹੈਜ਼ ਟੂ ਸਟਾਪ। ਇਹ ਪੀਟਰ ਨਵਾਰੋ ਜਿਹੜੇ ਆ ਉਹਨਾਂ ਦਾ ਆਪਣਾ ਆ, ਇਹ ਫਾਈਨੈਂਸ਼ੀਅਲ ਟਾਈਮਸ ਉਹਨਾਂ ਦਾ ਓਪੀਨੀਅਨ ਆਰਟੀਕਲ ਇਸ ਦੇ ਬਾਬਤ ਜਿਹੜਾ ਉਹ ਛਪਿਆ ਆ। ਸੋ ਵਾਈਟ ਹਾਊਸ ਦੇ ਜਿਹੜੇ ਕਾਉਂਸਲਰ ਨੇ ਇਹ ਟ੍ਰੇਡ ਤੇ ਮੈਨੂਫੈਕਚਰਿੰਗ ਦੇ ਲਈ, ਸੋ ਇੰਡੀਅਨ ਰਸ਼ੀਅਨ ਆਇਲ ਜਿਹੜਾ ਮੈਥਮੈਟਿਕਸ ਆ ਉਸ ਦੇ ਉੱਤੇ ਉਹਨਾਂ ਨੇ ਇਹ ਕੰਮ ਜਿਹੜਾ ਉਹ ਕੀਤਾ ਆ। ਸੋ ਜਿਹੜੀਆਂ ਸ਼ੈਡੋ ਫਲੀਟਸ ਚੱਲ ਰਹੀਆਂ ਆ ਉਸ ਨੂੰ ਲੈ ਕੇ ਆ ਯੂਰਪ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਇਹ ਮੰਗ ਉੱਠ ਰਹੀ ਆ ਵੀ ਭਾਈ ਰਸ਼ੀਆ ਤਾਂ ਹੁਣ ਕਿਉਂਕਿ ਇਹ ਸਾਰੇ ਮਾਮਲੇ ਆਪਸ 'ਚ ਜੁੜੇ ਆ, ਜਿਹੜਾ ਯੂਕਰੇਨ ਰਸ਼ੀਆ ਦੀ ਲੜਾਈ ਉਸ ਦੇ ਉੱਤੇ એનર્ਜੀ ਦੀ ਡਿਪੈਂਡੈਂਸ, ਉਹਨਾਂ ਦੇ ਤੇਲ ਨੂੰ ਜਿਹੜਾ ਉਹ ਵੇਚਣਾ, ਜਿਹੜੇ ਯੂਰਪ ਆ ਉਸ ਦੇ ਵਿੱਚੋਂ ਇਹ ਮੰਗ ਉੱਠ ਰਹੀ ਆ, ਕਹਿੰਦੇ ਵੀ ਭਾਈ ਜਿਹੜੀ ਡੈਨਮਾਰਕ ਦੀ ਆਰਮੀ ਜਿਹੜੀ ਬ੍ਰਿਟੇਨ ਦੀ ਆਰਮੀ ਆ ਉਹ ਹੁਣ ਮਦਦ ਕਰੇ ਤੇ ਜਿਹੜੀਆਂ ਸ਼ੈਡੋ ਫਲੀਟਸ ਚੱਲ ਰਹੀਆਂ ਰਸ਼ੀਅਨ ਤੇਲ ਜਿਹੜਾ ਇੱਧਰ ਇੱਕ ਪਾਸਿਓਂ ਦੂਜੇ ਪਾਸੇ ਜਿਹੜੀਆਂ ਸਮਗਲ ਕਰਦੀਆਂ ਆ ਉਹਨਾਂ ਦੇ ਉੱਤੇ ਰੋਕ ਜਿਹੜੀ ਉਹ ਲਾਈ ਜਾਵੇ। ਕਹਿੰਦੇ ਪੁਤਿਨ ਜਿਹੜਾ ਉਹ ਸਿਰਫ ਇਹੀ ਭਾਸ਼ਾ ਸਮਝਦਾ ਆ, ਇਸ ਤੋਂ ਇਲਾਵਾ ਇਸ ਨੂੰ ਕੋਈ ਭਾਸ਼ਾ ਜਿਹੜੀ ਹੋਰ ਸਮਝ ਨਹੀਂ ਆਉਂਦੀ। ਯੂ ਹੈਵ ਟੂ ਕਮ ਫਰੋਮ ਜਿਹੜੀ ਆ ਪੁਆਇੰਟ ਆਫ ਸਟਰੈਂਥ, ਪੋਜੀਸ਼ਨ ਆਫ ਸਟਰੈਂਥ। ਸੋ ਯੂਰਪ ਦੇ ਵਿੱਚ ਹੁਣ ਇਹ ਵੀ ਜਿਹੜੀ ਉਹ ਨਾਲ ਚਰਚਾ ਜਿਹੜੀ ਉਹ ਚੱਲ ਰਹੀ ਆ। ਥੋੜੇ ਦਿਨ ਪਹਿਲਾਂ ਅਮਰੀਕਾ ਦੇ ਟ੍ਰੈਜਰੀ ਡਿਪਾਰਟਮੈਂਟ ਦੇ ਦੁਆਰਾ ਇੰਡੀਅਨ ਕੰਪਨੀਆਂ ਦੇ ਨਾਲ ਹੋਰ ਕਈ ਕੰਪਨੀਆਂ ਨੂੰ ਬਲੈਕ ਲਿਸਟ ਕੀਤਾ ਗਿਆ ਸੀ, ਸੈਂਕਸ਼ਨਸ ਉਹਨਾਂ ਦੇ ਉੱਤੇ ਲਾਏ ਗਏ ਸੀ ਕਿਉਂਕਿ ਉਹ ਸ਼ੈਡੋ ਫਲੀਟਸ ਰਨ ਕਰ ਰਹੀਆਂ ਸੀਗੀਆਂ ਰਸ਼ੀਅਨ ਕਰੂਡ ਆਇਲ ਦੀਆਂ, ਜਿਹੜੀਆਂ ਰਸ਼ੀਆ ਤੋਂ ਤੇਲ ਉਹਨਾਂ ਨੇ ਇੰਡੀਆ ਵਰਗੇ ਮੁਲਕ ਤੇ ਹੋਰ ਮੁਲਕਾਂ ਦੇ ਵਿੱਚ ਭੇਜਦੇ ਨੇ। ਤੇ ਇਨਫੈਕਟ ਬਾਅਦ ਚ ਹੁੰਦਾ ਕੀ ਆ ਵੀ ਜਿਹੜੀਆਂ ਪ੍ਰਾਈਵੇਟ ਰਿਫਾਈਨਰੀਜ਼ ਆ ਉਹਨਾਂ ਨੂੰ ਰਿਫਾਈਨ ਕਰਕੇ ਤੇ ਆਪ ਜਿਹੜਾ ਉਹਦੇ ਵਿੱਚੋਂ ਮੁਨਾਫਾ ਜਿਹੜੀਆਂ ਉਹ ਕਮਾ ਰਹੀਆਂ ਆ, ਤੇਲ ਜਿਹੜਾ ਉਹ ਅੱਗੇ ਰਿਫਾਈਨ ਕਰਕੇ ਜਿਹੜੀਆਂ ਉਹ ਵੇਚੀਆਂ ਜਾ ਰਹੀਆਂ ਹੈਗੀਆਂ। ਸੋ ਕਹਿੰਦੇ ਵੀ ਰਿਫਾਈਨਰੀਜ਼ ਬਾਏ ਕਰ ਰਹੀਆਂ ਇਹ ਜਿਹੜਾ ਤੇਲ ਬਹੁਤ ਹੀ ਸਟੀਪ ਡਿਸਕਾਊਂਟ ਦੇ ਉੱਤੇ, ਤੇ ਇਹ ਜਿਹੜਾ ਐਕਸਪੋਰਟ ਕਰਕੇ ਰਿਫਾਈਨ ਫॉर ਯੂਰਪ, ਅਫਰੀਕਾ ਤੇ ਏਸ਼ੀਆ ਦੇ ਵਿੱਚ ਜਿਹੜਾ ਉਹ ਵੰਡਿਆ ਜਾ ਰਿਹਾ ਆ। ਤੇ ਇੰਡੀਆ ਜਿਹੜਾ ਆ ਉਹ ਇਸ ਟਾਈਮ ਇਹਨਾਂ ਦੇ ਲਈ ਕੰਮ ਕਰ ਰਿਹਾ ਤੇ ਕਹਿੰਦੇ ਵੀ ਇਹ ਜਿਹੜੇ ਸੈਂਕਸ਼ਨਸ ਦੇ ਵਿੱਚ ਇਹਨਾਂ ਉੱਤੇ ਵੀ ਜਿਹੜਾ ਸੈਂਕਸ਼ਨਸ ਆ ਉਹ ਇੱਕ ਹਿਸਾਬ ਦੇ ਨਾਲ ਲੱਗ ਸਕਦੇ ਹੈਗੇ ਨੇ। ਇੰਡੀਆ ਜਿਹੜਾ ਰਸ਼ੀਅਨ ਮਿਲਟਰੀ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡੈਂਟ ਆ। 36% ਇੰਡੀਆ ਦੀਆਂ ਜਿਹੜੀਆਂ ਟੋਟਲ ਆਰਮਸ ਆ 2020 ਤੋਂ 2024 ਦੇ ਦਰਮਿਆਨ ਉਹ ਰਸ਼ੀਆ ਤੋਂ ਜਿਹੜੀਆਂ ਉਹ ਖਰੀਦੀਆਂ ਗਈਆਂ ਆ, ਪਰ ਉਸ ਤੋਂ ਬਾਅਦ ਚ ਉਸਨੇ US, ਫਰਾਂਸ, ਇਜ਼ਰਾਈਲ ਦੇ ਨਾਲ ਵੀ ਆਪਣੀਆਂ ਡਿਫੈਂਸ ਜ਼ਰੂਰਤਾਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਆ। ਤੇ ਕਹਿੰਦੇ ਵੀ ਉਹ ਜਿਹੜੀਆਂ ਡੀਲਸ ਬਣੀਆਂ ਆ ਉਹ ਸਟ੍ਰਿੰਗਸ ਅਟੈਚਡ ਆ। ਤੇ ਹੁਣ ਆਪਾਂ ਨੂੰ ਇਹ ਪਤਾ ਹੈ ਵੀ ਇਸ ਦੇ ਵਿੱਚ ਇੰਡੀਆ ਨੂੰ ਕਈ ਚੀਜ਼ਾਂ ਦਾ ਜਿਹੜਾ ਉਹ ਖਾਮਿਆਜ਼ਾ ਭੁਗਤਣਾ ਜਿਹੜਾ ਉਹ ਪੈ ਸਕਦਾ ਆ। ਫਰਾਂਸ ਵਾਲੇ ਜਿਹੜੇ ਰਫੇਲ ਵਾਲੇ ਆ ਉਹਦੇ ਨਾਲ ਅਮਰੀਕਾ ਤੋਂ ਜਿਹੜੇ ਜਾਣਾ ਸੀ ਸਮਗਰੀ, ਮਿਲਟਰੀ ਸਮਗਰੀ, ਉਸ ਦੇ ਉੱਤੇ ਕਹਿੰਦੇ ਵੀ ਕਾਲੇ ਬੱਦਲ ਜਿਹੜੇ ਇਸ ਟਾਈਮ ਮੰਡਰਾਏ ਪਏ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਆ ਵੀ ਕੀ ਜਿਹੜਾ ਆ ਉਹ ਹੁੰਦਾ ਆ। ਜਿਹੜੇ ਪੀਟਰ ਨਵਾਰੋ ਉਹਨਾਂ ਨੇ ਕਿਹਾ ਵੀ ਬਾਈਡਨ ਪ੍ਰਸ਼ਾਸਨ ਤਾਂ ਮੂੰਹ ਉਹਨਾਂ ਨੇ ਪਰੇ ਫੇਰਿਆ ਹੋਇਆ ਸੀਗਾ ਵੀ ਜੋ ਇਹ ਮੈਡਨੈਸ ਇਸ ਟਾਈਮ ਚੱਲ ਰਹੀ ਸੀ, ਪਰ ਜਿਹੜੇ ਟਰੰਪ ਪ੍ਰਸ਼ਾਸਨ ਆ ਉਹ ਇਸ ਨੂੰ ਕਨਫਰੰਟ ਕਰ ਰਹੀ ਆ, ਸਿੱਧੇ ਹੋ ਕੇ ਸਾਹਮਣਾ ਜਿਹੜਾ ਇਸ ਦਾ ਟਾਕਰਾ ਜਿਹੜਾ ਉਹ ਕਰ ਰਹੀ ਹੈ। ਨਵੇਂ ਐਗਜ਼ੈਕਟਿਵ ਆਰਡਰ ਦੇ ਤਹਿਤ ਪ੍ਰੈਜ਼ੀਡੈਂਟ ਜਿਹੜੇ 25% ਸਿੱਧਾ ਹੀ ਨੈਸ਼ਨਲ ਸਿਕਿਉਰਿਟੀ ਟੈਰਿਫ ਇੰਡੀਆ ਦੇ ਗੁੱਡਸ ਦੇ ਉੱਤੇ ਲਾ ਦਊਗਾ ਤੇ 25% ਜਿਹੜੇ ਟੈਰਿਫ ਆ ਉਹ ਉੱਦਾਂ ਲੱਗਣੇ ਸੀ ਤੇ 25 ਜਿਹੜੇ ਆ ਉਹ ਇਹ ਇਸ ਦੇ ਵਿੱਚ ਤੇਲ ਖਰੀਦਣ ਦੇ ਕਰਕੇ। ਉਧਰ ਲਿੰਡਸੀ ਗ੍ਰਾਹਮ ਹੋਣਾ ਦਾ ਬਿੱਲ ਜਿਹੜਾ ਸੈਨੇਟ ਦੇ ਵਿੱਚ ਅਜੇ ਧੱਕੇ ਮੁੱਕੀ ਹੋ ਰਿਹਾ ਆ, ਉਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹ ਲੱਗ ਰਿਹਾ ਆ ਵੀ ਸ਼ਾਇਦ 500% ਤੱਕ ਕਿਤੇ ਇਹਨਾਂ ਨੂੰ ਨਾ ਜਿਹੜਾ ਖਾਮਿਆਜ਼ਾ ਆ ਉਹ ਭੁਗਤਣਾ ਜਿਹੜਾ ਉਹ ਪੈ ਜਾਵੇ। ਸੋ ਇਹ ਸਾਰਾ ਕੁਝ ਇਸ ਟਾਈਮ ਉੱਥੇ ਚੱਲ ਰਿਹਾ ਹੈਗਾ ਆ। ਸੋ ਭਾਰਤ ਦੀ ਬਾਂਹ ਜਿਹੜੀ ਆ ਉਹ ਜ਼ਰੂਰ ਮਰੋੜੀ ਜਾ ਚੁੱਕੀ ਹੈਗੀ। ਅਗਲੀ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਜਿਹੜਾ ਡਰਾਈਵਰ ਨੇ ਇਲੀਗਲ ਯੂ ਟਰਨ ਮਾਰਿਆ ਸੀ ਜਿਹਦੇ ਨਾਲ 3 ਲੋਕਾਂ ਦੀ ਮੌਤ ਹੋਈ ਆ, ਉਹਨੂੰ ਲੈ ਕੇ ਲਗਭਗ ਅਮਰੀਕਾ ਦਾ ਹਰ ਨਿਊਜ਼ ਚੈਨਲ, ਹਰ ਨਿਊਜ਼ਪੇਪਰ ਟੌਪ ਦੀ ਨਿਊਜ਼ ਆ। ਵਾਈਟ ਹਾਊਸ ਬੜੀਆਂ ਸਖਤ ਸਟੇਟਮੈਂਟਸ ਜਾਰੀ ਕਰ ਰਿਹਾ ਆ ਕਿ ਕੈਲੀਫੋਰਨੀਆ ਨੇ ਕਿਸ ਤਰ੍ਹਾਂ ਜਿਹੜੇ ਆ ਇਲੀਗਲ ਲੋਕਾਂ ਨੂੰ ਜਾਂ ਜਿਹੜੇ ਇਲੀਗਲ ਬਾਰਡਰ ਕ੍ਰਾਸ ਕਰਕੇ ਆਏ ਆ ਉਹਨਾਂ ਨੂੰ ਕਮਰਸ਼ੀਅਲ ਲਾਇਸੈਂਸ ਦਿੱਤੇ ਆ। ਸੋ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਕਸ਼ਕ ਜਿਹੜੀਆਂ ਹੋਰ ਖਬਰਾਂ ਕਰਦੇ ਆ ਤੇ ਫਿਰ ਜਿਹੜਾ ਹਰਜਿੰਦਰ ਸਿੰਘ ਟਰੱਕ ਡਰਾਈਵਰ ਨੂੰ ਲੈ ਕੇ ਜੋ ਇਸ ਟਾਈਮ ਅਮਰੀਕਾ ਦੀ ਮੇਨ ਨਿਊਜ਼ ਬਣੀ ਪਈ ਆ ਉਸ ਦੀ ਜਿਹੜੀ ਆ ਹੋਰ ਜੋ ਪਤਾ ਲੱਗ ਰਿਹਾ ਹੈ ਉਸ ਬਾਰੇ ਜਾਣਕਾਰੀਆਂ ਸਾਂਝੀਆਂ ਕਰਾਂਗੇ। ਉਸ ਤੋਂ ਪਹਿਲਾਂ ਦੱਸ ਜਾਈਏ ਇੱਕ ਤਾਂ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਬਿੱਲ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਪੇਸ਼ ਹੋਇਆ ਆ ਉਸ ਦੀ ਪਰਸੋਂ ਰੋਜ਼ ਬੁੱਧਵਾਰ ਨੂੰ ਸਵੇਰੇ ਜਿਹੜੀ 9 ਵਜੇ ਉਸ ਦੇ ਵਿੱਚ ਹੀਅਰਿੰਗ ਹੋਣੀ ਆ ਜਿਸ ਦੇ ਵਿੱਚ ਜਿਹੜੀ ਜਨਤਾ ਆ ਯਾਨੀ ਕਿ ਪਬਲਿਕ ਆ ਉਹ ਆਪਣੀ ਰਾਏ ਉਸ ਦੇ ਹੱਕ ਦੇ ਵਿੱਚ ਜਾਂ ਅਗੇਂਸਟ ਦੇ ਵਿੱਚ ਉਹ ਆਪਣਾ ਦੱਸ ਸਕਦੀ ਆ ਵੀ ਤੁਸੀਂ ਹੱਕ 'ਚ ਹੋ ਜਾਂ ਉਸ ਦੇ ਅਗੇਂਸਟ ਜਿਹੜੇ ਹੈਗੇ ਆ। ਕੱਲ ਰੋਜ਼ਵਿਲ ਗੁਰੂ ਘਰ ਦੇ ਜਿਹੜੇ ਆ ਕੁਛ ਜਿਹੜੇ ਸਾਡੇ ਪ੍ਰਬੰਧਕਾਂ ਨੇ ਕਾਲ ਕਰਕੇ ਵਿਸ਼ੇਸ਼ ਤੌਰ ਦੇ ਉੱਤੇ ਉਹ ਲਿੰਕ ਮੰਗਵਾਇਆ ਕਹਿੰਦੇ ਵੀ ਅਸੀਂ ਵੀ ਉੱਥੇ ਪਟੀਸ਼ਨ ਜਿਹੜੀ ਉਹ ਸਾਈਨ ਕਰਵਾਉਣਾ ਚਾਹੁੰਦੇ ਆ ਤੇ ਨਾਲ ਦੇ ਨਾਲ ਉਹਨਾਂ ਨੇ ਕਿਹਾ ਵੀ ਚਾਹ ਪਾਣੀ ਦਾ ਜਿਹੜਾ ਲੰਗਰ ਆ ਉੱਥੇ ਸੰਗਤਾਂ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਉਹ ਲਿਆਂਦਾ ਜਾਵੇਗਾ ਤਾਂ ਜੋ ਜਿਹੜੀਆਂ ਸੰਗਤਾਂ ਉਸ ਦਿਨ ਬੁੱਧਵਾਰ ਨੂੰ ਉੱਥੇ ਪਹੁੰਚ ਰਹੀਆਂ ਆ ਹੁਮ ਹੁਮਾ ਕੇ ਜਿਹੜੀਆਂ ਪਹੁੰਚ ਰਹੀਆਂ ਆ ਵੀ ਉਹਨਾਂ ਦਾ ਵੀ ਜਿਹੜਾ ਉਹ ਧਿਆਨ ਰੱਖਿਆ ਜਾਊਗਾ। ਤੇ ਨਾਲ ਦੇ ਨਾਲ ਰਾਜਪਾਲ ਸਿੰਘ ਜਿਹੜੇ ਕਿਸਾਨੀ ਮੋਰਚੇ ਵਾਲੇ ਬੇਕਰਸਫੀਲਡ ਵਾਲੇ ਆ ਜੋ ਕਿ ਹਰ ਅਜਿਹੀ ਸਰਗਰਮੀ ਦੇ ਵਿੱਚ ਵੱਧ ਚੜ ਕੇ ਜਿਹੜਾ ਉਹ ਹਿੱਸਾ ਲੈਂਦੇ ਆ ਉਹਨਾਂ ਨੇ ਦੱਸਿਆ ਵੀ 2 ਦਿਨ ਉਹਨਾਂ ਨੇ ਟੇਬਲਿੰਗ ਕੀਤੀ ਉੱਥੇ ਸ਼ਨੀਚਰਵਾਰ ਤੇ ਐਤਵਾਰ ਨੂੰ ਗੁਰੂ ਅੰਗਦ ਦਰਬਾਰ ਜਿਹੜੇ ਗੁਰਦੁਆਰਾ ਸਾਹਿਬ ਉੱਥੇ ਜਿਹੜੇ ਸਮਾਗਮ ਚੱਲ ਰਹੇ ਸੀ ਉਹਨਾਂ ਦੇ ਵਿੱਚ ਤੇ ਕਹਿੰਦੇ ਵੀ 250-300 ਬੰਦੇ ਨੇ ਜਿਹੜੇ ਆ ਉਹ ਪਟੀਸ਼ਨ ਦੇ ਉੱਤੇ SB 509 ਦੇ ਹੱਕ ਦੇ ਵਿੱਚ ਜਿਹੜੀ ਪਟੀਸ਼ਨ ਆ ਉਸ ਦੇ ਵਿੱਚ ਹਾਮੀ ਜਿਹੜੀ ਉਹ ਭਰੀ ਆ ਉਸ ਨੂੰ ਜਿਹੜਾ ਉਹ ਅਪਣਾਇਆ ਆ। ਉਧਰ ਜਿਹੜਾ ਹਰਜੋਤ ਸਿੰਘ ਜੀ ਜਿੱਦਾਂ ਆਪਾਂ ਨੂੰ ਪਤਾ ਵੀ ਪੰਜਾਬ ਦੀ ਵੰਡ ਦਾ ਜਿਹੜਾ ਇਹ ਦਿਨ ਜਿਸ ਨੂੰ ਇੰਡੀਆ ਵਾਲੇ ਤੇ ਜਿਹੜੇ ਪਾਕਿਸਤਾਨ ਵਾਲੇ ਆਜ਼ਾਦੀ ਦੇ ਦਿਨਾਂ ਦੇ ਤੌਰ ਦੇ ਉੱਤੇ ਜਿਹੜੇ ਉੱਥੇ ਇਹਨਾਂ ਦੋਨਾਂ ਮੁਲਕਾਂ 'ਚ ਮਨਾਇਆ ਜਾਂਦਾ ਹੈ 14-15 ਅਗਸਤ ਦੇ ਦਿਨ ਉਸ ਜਿਹੜੀ ਸਰਕਾਰ ਆ ਭਾਰਤੀ ਸਰਕਾਰ ਜੋ ਇੱਥੇ ਓਪਰੇਸ਼ਨ ਕਰ ਰਹੀ ਹੈ ਤੇ ਪੰਜਾਬ ਦੀ ਵੰਡ ਦਾ ਜਿਹੜਾ ਦਰਦ ਆ ਉਸ ਨੂੰ ਲੈ ਕੇ ਜਿਹੜੇ ਲੋਕਾਂ ਨੇ ਥਾਂ ਥਾਂ ਦੇ ਉੱਤੇ ਰੋਸ ਮੁਜ਼ਾਹਰੇ ਵੀ ਜਿਹੜੇ ਉਹ ਕੀਤੇ ਤੇ ਪ੍ਰੋਟੈਸਟ ਵੀ ਜਿਹੜੇ ਉਹ ਫਰੀਮਾਉਂਟ ਦੇ ਵਿੱਚ ਹੋਇਆ ਤੇ ਉੱਥੇ ਵੀ ਕਾਫੀ ਵੱਡੀ ਸੰਖਿਆ ਦੇ ਵਿੱਚ ਜਿਹੜਾ ਪਾਸਿਓ ਪਾਦਰੇ ਰੋਡ ਦੇ ਉੱਤੇ ਜਿਹੜਾ ਕਾਰਨਰ ਦੇ ਉੱਤੇ ਇਸ ਵਾਰ ਲੋਕਾਂ ਨੇ ਜਨਤਕ ਪ੍ਰੋਟੈਸਟ ਜਿਹੜਾ ਉਹ ਕੀਤਾ ਸੀ ਉਸ ਦੇ ਵਿੱਚ ਕਾਫੀ ਜਿਹੜੀ ਸੰਗਤ ਆ ਉਸਨੇ ਸ਼ਿਰਕਤ ਕੀਤੀ ਤੇ ਇੰਡੀਆ ਦੇ ਜਿਹੜੇ ਨਾਕਾਮ ਇਰਾਦੇ ਆ ਉਹਨਾਂ ਨੂੰ ਇਸ ਦੇ ਵਿੱਚ ਐਕਸਪੋਜ਼ ਕੀਤਾ। ਉਧਰ ਕੱਲ ਵਾਸ਼ਿੰਗਟਨ DC ਦੇ ਵਿੱਚ ਨੈਸ਼ਨਲ ਮਾਲ ਦੇ ਵਿੱਚ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਜਿਸ ਨੂੰ ਸਿੱਖ ਫਾਰ ਜਸਟਿਸ ਵਾਲੇ ਜਿਹੜੇ ਉਹ ਲੀਡ ਕਰ ਰਹੇ ਆ ਉੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜਾ ਉਹ ਇਕੱਠ ਆ ਲੰਬੀਆਂ ਲਾਈਨਾਂ ਜਿਹੜੀਆਂ ਉਹ ਦੇਖੀਆਂ ਗਈਆਂ। ਸਿੱਖ ਫਾਰ ਜਸਟਿਸ ਦੇ ਜਿਹੜੇ ਜਨਰਲ ਕੌਂਸਲ ਆ ਗੁਰਪਤਵੰਤ ਪੰਨੂ ਜਿਨ੍ਹਾਂ ਨੂੰ ਅਮਰੀਕਾ ਦੇ ਵਿੱਚ ਮਾਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ ਸੀ ਸਾਜ਼ਿਸ਼ ਰਚੀ ਜਾ ਰਹੀ ਸੀ ਜਿਸ ਦੇ ਵਿੱਚ ਨਿਖਿਲ ਗੁਪਤਾ ਫੜਿਆ ਗਿਆ ਹੋਇਆ ਆ ਅਜੇ ਤੱਕ ਉਹ ਅੰਦਰ ਆ ਜਿਸ ਦੀ ਹਵਾਲਗੀ ਉੱਥੋਂ ਲਿਆਂਦੀ ਗਈ ਆ ਉਹ ਵੀ ਉੱਥੇ ਜਿਹੜੇ ਉਹ ਨਜ਼ਰ ਆਏ। ਸੋ ਲੋਕਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਉੱਥੇ ਉਤਸ਼ਾਹ ਦੇ ਵਿੱਚ ਜਿਹੜੀਆਂ ਰੈਫਰੈਂਡਮ ਦੇ ਜਿਹੜੀਆਂ ਵੋਟਾਂ ਵੀ ਜਿਹੜੀਆਂ ਉਹ ਪਾਈਆਂ ਉਹਨਾਂ ਨੇ ਐਲਾਨਿਆ ਵੀ ਇਸ ਤੋਂ ਅਗਲੀਆਂ ਜਿਹੜੀਆਂ ਨਵੰਬਰ ਦੇ ਵਿੱਚ ਓਟਾਵਾ 'ਚ ਤੇ ਫਿਰ ਉਸ ਤੋਂ ਬਾਅਦ 'ਚ ਅਗਲੇ ਸਾਲ ਮਾਰਚ ਵਿੱਚ ਸਿਆਟਲ ਦੇ ਵਿੱਚ ਅਗਲੀਆਂ ਰੈਫਰੈਂਡਮ ਦੀਆਂ ਵੋਟਾਂ ਜਿਹੜੀਆਂ ਉਹ ਪੈਣ ਜਾ ਰਹੀਆਂ ਆ। ਸੋ ਇੱਕ ਪਾਸੇ ਭਾਰਤ ਤੇ ਅਮਰੀਕਾ ਦੀ ਜਿਹੜੀ ਟ੍ਰੇਡ ਨੂੰ ਲੈ ਕੇ ਉੱਥੇ ਬਾਂਹ ਮਰੋੜੀ ਹੋਈ ਆ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾਲ ਦੇ ਨਾਲ ਜੋ ਚੱਲ ਰਹੀਆਂ ਆ ਚਾਹੇ ਉਹ ਰੈਫਰੈਂਡਮ ਦੀਆਂ ਵੋਟਾਂ ਆ ਚਾਹੇ SB 509 ਬਿੱਲ ਆ ਚਾਹੇ ਜਿਹੜੇ ਥਾਂ ਦੇ ਉੱਤੇ ਹੋ ਰਹੇ ਮੁਲਕਾਂ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਉਹਨਾਂ ਸਾਰਿਆਂ ਦੇ ਕਰਕੇ ਭਾਰਤ ਦੀ ਨੀਂਦ ਜਿਹੜੀ ਜ਼ਰੂਰ ਉੱਡੀ ਪਈ ਹੈਗੀ ਆ। SB 509 ਦੇ ਸੰਬੰਧ ਦੇ ਵਿੱਚ ਇੱਕ ਵਾਰੀ ਫੇਰ ਦੱਸਦੇ ਜਾਈਏ ਅਗਸਤ 20 ਨੂੰ ਬੁੱਧਵਾਰ ਨੂੰ ਕੈਲੀਫੋਰਨੀਆ ਜਿਹੜੀ ਸਟੇਟ ਕੈਪੀਟਲ ਆ ਉੱਥੇ ਫੇਰ ਮੀਟਿੰਗ ਹੋਣੀ ਆ। ਵੱਧ ਤੋਂ ਵੱਧ ਜਿੰਨੇ ਵੀ ਪਹੁੰਚ ਸਕਦੇ ਉੱਥੇ ਪਹੁੰਚੋ ਕਿਉਂਕਿ ਹੁਣ ਕੈਨੇਡਾ ਦੀ ਸਰਕਾਰ ਨੇ ਸ਼ਰੇਆਮ ਮੰਗ ਕਰਨੀ ਸ਼ੁਰੂ ਕਰਤੀ ਹੈ ਵੀ ਉੱਥੇ ਦਾ ਜਿਹੜਾ ਬਿਸ਼ਨੋਈ ਗੈਂਗ ਆ ਜਿਹਨੂੰ ਇੰਡੀਆ ਸਰਕਾਰ ਨੇ ਪਾਲਿਆ ਹੋਇਆ ਆ ਉਹਨਾਂ ਦੇ ਬੰਦਿਆਂ ਰਾਹੀਂ ਕੈਨੇਡੀਅਨ ਲੋਕਾਂ ਦੇ ਕੋਲੋਂ ਜੋ ਫਿਰੌਤੀਆਂ ਮੰਗੀਆਂ ਜਾਂਦੀਆਂ ਉਹਨਾਂ ਦੇ ਘਰਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ। ਸੋ ਪੂਰਾ ਟਰਾਂਸਨੈਸ਼ਨਲ ਰਿਪਰੈਸ਼ਨ ਇਨਵੋਲਵ ਹੈਗਾ ਗਵਰਨਮੈਂਟ ਦੀ ਸ਼ਹਿ ਤੇ ਇਹ ਹੋ ਰਿਹਾ ਹੈਗਾ ਅਮਰੀਕਾ 'ਚ ਵੀ ਆਪਾਂ ਦੇਖਿਆ। ਸੋ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਆਉਣ ਵਾਲੀਆਂ ਜਨਰੇਸ਼ਨਸ ਨੂੰ ਆਪਣੇ ਬੱਚਿਆਂ ਨੂੰ ਜੇ ਬਚਾਉਣਾ ਆ ਤੇ ਇਸ ਬਿੱਲ ਨੂੰ ਪਾਸ ਕਰਾਉਣ ਦੇ ਲਈ ਐਗਜ਼ੈਕਟਲੀ ਜਿੱਦਾਂ ਪੇਸ਼ ਕੀਤਾ ਗਿਆ ਆਪਾਂ ਵੱਧ ਤੋਂ ਵੱਧ ਉੱਥੇ ਪਹੁੰਚੀਏ। ਜੀ ਅਗਲੀ ਖਬਰ ਰਾਜਕਨਵੀਰ ਸਿੰਘ ਜੀ ਆਪਣਾ ਇੱਕ ਪੰਜਾਬੀ ਟਰੱਕਰ ਜਿਹੜਾ ਹਰਜਿੰਦਰ ਸਿੰਘ ਜਿਸ ਨੇ ਇਲੀਗਲ ਯੂ ਟਰਨ ਮਾਰਿਆ ਸੀ ਫਲੋਰੀਡਾ ਦੇ ਵਿੱਚ ਜਿਹਦੇ ਨਾਲ 3 ਜਣਿਆਂ ਦੀ ਮੌਤ ਹੋਈ ਆ ਪਿਛਲੇ ਵੀਕ ਦੇ ਦੌਰਾਨ ਉਹਨੂੰ ਲੈ ਕੇ ਇੱਕ ਬਹੁਤ ਵੱਡਾ ਇਸ਼ੂ ਅੱਜ ਦੀ ਡੇਟ 'ਚ ਅਮਰੀਕਾ 'ਚ ਬਣਿਆ ਹੋਇਆ ਖਾਸ ਕਰਕੇ ਕਮਰਸ਼ੀਅਲ ਟਰੱਕਰ
ਲਾਇਸੈਂਸਿਸ ਨੂੰ ਲੈ ਕੇ। ਆਪਾਂ ਪੰਜਾਬੀ ਰੇਡੀਓ USA ਦੇ ਉੱਤੇ ਆਪਣੇ ਟਰੱਕਿੰਗ ਪ੍ਰੋਗਰਾਮ ਇਸੇ ਕਰਕੇ ਸ਼ੁਰੂ ਕੀਤਾ ਸੀ ਕਾਫੀ ਸਾਲ ਪਹਿਲਾਂ ਵੀ ਆਪਣੀ ਕਮਿਊਨਿਟੀ ਦੇ ਲੋਕ ਬਹੁਤ ਵੱਡੀ ਗਿਣਤੀ 'ਚ ਇਨਵੋਲਵ ਆ। ਵੀ ਇਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਆ ਨੌਲੇਜ ਦਿੱਤਾ ਜਾਵੇ, ਜਿੱਥੇ ਗਲਤੀ ਹੁੰਦੀ ਆ ਉਹਨੂੰ ਐਕਸਪੋਜ਼ ਕੀਤਾ ਜਾਵੇ। ਪਰ ਬਹੁਤ ਵਾਰ ਸਾਨੂੰ ਗਾਲਾਂ ਵੀ ਕੱਢੀਆਂ ਗਈਆਂ, ਸਾਡਾ ਵਿਰੋਧ ਵੀ ਕੀਤਾ ਗਿਆ। ਜਦੋਂ ਕੋਵਿਡ ਦੇ ਦੌਰਾਨ ਅਸੀਂ ਕਈਆਂ ਨੂੰ ਕਿਹਾ ਵੀ ਭਾਈ ਟਰੱਕ ਨਾ ਖਰੀਦੋ, ਇਹ ਇੰਨੀ ਤੁਸੀਂ ਪ੍ਰਾਈਸਾਂ ਚੜ੍ਹਾਤੀਆਂ ਆ, ਇਹ ਨੁਕਸਾਨ ਹੋਊਗਾ ਆਉਣ ਵਾਲੇ ਫਿਊਚਰ 'ਚ। ਉਦੋਂ ਵੀ ਟਿਕਟੋਕ ਤੇ ਬਹੁਤ ਈਵਨ ਐਜ਼ ਆਪਾਂ ਰੀਸੈਂਟਲੀ ਦੇਖਿਆ ਜਾਵੇ ਪਿਛਲੇ ਤੋਂ ਪਿਛਲੇ ਵੀਕ ਇੱਕ ਜਦੋਂ ਖਬਰ ਸਾਂਝੀ ਕੀਤੀ ਗਈ ਸੀ ਇੱਥੇ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਗਾਲਾਂ ਕੱਢੀਆਂ ਗਈਆਂ ਕਾਲ ਕਰਕੇ ਵੀ ਦੇਖੋ ਜੀ ਇਹ ਪੱਗਾਂ 'ਚ ਸਿਰ ਫਸਾ ਕੇ ਬੈਠੇ ਆ, ਐਵੇਂ ਹੀ ਆਪਣੇ ਵਿਊ ਵਧਾਉਣ ਲਈ ਸਾਡੀਆਂ ਖਬਰਾਂ ਜਿਹੜੇ ਆ ਉਹ ਲਾਉਂਦੇ ਰਹਿੰਦੇ ਆ। ਹੁਣ ਕੀ ਹੋਇਆ ਵੀ ਜਿਹੜਾ ਜਲੂਸ ਇਸ ਇੱਕ ਟਰੱਕ ਡਰਾਈਵਰ ਨੇ ਪੂਰੀ ਟਰੱਕਿੰਗ ਇੰਡਸਟਰੀ ਦਾ ਕੱਢਿਆ, ਇਹਦਾ ਬਹੁਤ ਵੱਡਾ ਅਸਰ ਜਿਹੜਾ ਆ ਪੰਜਾਬੀ ਟਰੱਕਰਸ ਦੇ ਉੱਤੇ ਪੈਣ ਜਾ ਰਿਹਾ ਹੈਗਾ। ਖਾਸ ਕਰਕੇ ਉਹਨਾਂ ਸਟੇਟਾਂ ਦੇ ਵਿੱਚ ਜਿਹੜੀਆਂ ਰਿਪਬਲਿਕਨਲੀ ਹੈਲਡ ਸਟੇਟਸ ਹੈਗੀਆਂ ਆ। ਫਲੋਰੀਡਾ ਨੇ ਉੱਥੇ ਦੇ ਅਟਾਰਨੀ ਜਨਰਲ ਨੇ ਸ਼ਰੇਆਮ ਕਿਹਾ ਵੀ ਇਹ ਜਿਹੜੀ ਮੌਤ ਆ ਇਹ ਕੈਲੀਫੋਰਨੀਆ ਦੇ ਗਵਰਨਰ ਦਾ ਵੀ ਇਹਦੇ ਵਿੱਚ ਹੱਥ ਆ। ਵੀ ਕੈਲੀਫੋਰਨੀਆ 'ਚ ਬੰਦਾ ਇਲੀਗਲੀ ਐਂਟਰ ਹੋਇਆ, ਇਲੀਗਲ ਬੰਦੇ ਨੇ ਲਾਇਸੈਂਸ ਲਿਆ, ਕਮਰਸ਼ੀਅਲ ਲਾਇਸੈਂਸ, ਉਹਨ ਜਿਹੜੇ 3 ਬੰਦੇ ਆ ਉਹ ਮਾਰੇ ਹੈਗੇ ਆ। ਉਹਦੇ ਸੰਬੰਧ ਦੇ ਵਿੱਚ ਮੇਰੇ ਖਿਆਲ ਨਾਲ ਕੋਈ ਅਮਰੀਕਾ ਦਾ ਜਾਂ ਦੁਨੀਆ ਦਾ ਅਖਬਾਰ ਨਹੀਂ ਰਿਹਾ ਜਿਹਦੇ ਵਿੱਚ ਇਹ ਵੀਡੀਓ ਨਹੀਂ ਸ਼ੇਅਰ ਹੋਈ, ਜਿਹੜੀ ਇਹ ਨਿਊਜ਼ ਨਹੀਂ ਕਵਰ ਕੀਤੀ ਗਈ ਹੈਗੀ। ਸੋ ਕੀ ਉਹਦੇ ਵਿੱਚ ਅਪਡੇਟਸ ਆ ਉਹ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੈਗੇ ਆ। ਜੀ ਜੀ, ਬਿਲਕੁਲ ਹਰਜੋਤ ਸਿੰਘ ਜੀ। ਸੋ ਹਰਜਿੰਦਰ ਸਿੰਘ ਜੋ ਉਸ ਟਾਈਮ ਟਰੱਕ ਚਾਲਕ ਸੀਗਾ ਜਿਸ ਨੇ ਇਲੀਗਲ ਯੂ ਟਰਨ ਫਲੋਰੀਡਾ ਦੀ ਟਰਨਪਾਈਕ ਦੇ ਉੱਤੇ ਜਿਹੜਾ ਉਹ ਮਾਰਿਆ, ਉਸ ਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਹੁਣ ਹੋਰ ਨਵੀਆਂ ਜਿਹੜੀਆਂ ਉਹ ਸਾਂਝੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ। ਪਹਿਲੀ ਤਾਂ ਗੱਲ ਇਹ ਵੀ ਉਸ ਨੂੰ ਹੁਣ ਇਲੀਗਲ ਹੀ ਜਿਹੜਾ ਉਹ ਆਖੀ ਜਿਹੜਾ ਉਹ ਜਾ ਰਹੇ ਆ। ਆਪਾਂ ਨੂੰ ਪਤਾ ਹੀ ਆ ਵੀ ਜੋ ਇਸ ਟਾਈਮ ਇੱਥੇ ਮਾਹੌਲ ਆ, ਪ੍ਰਸ਼ਾਸਨ ਜੋ ਸੋਚ ਰਿਹਾ ਆ, ਈਵਨ ਦੋ ਇੱਥੇ ਆ ਕੇ ਅਸਾਈਲਮ ਦੀ ਮੰਗ ਕਰਨਾ ਕੋਈ ਗੈਰ ਕਾਨੂੰਨੀ ਕੰਮ ਨਹੀਂ ਆ। ਅਮਰੀਕਾ ਇਸ ਚੀਜ਼ ਨੂੰ ਅਲਾਉ ਕਰਦਾ ਹੈ ਤਾਂ ਲੋਕ ਆਉਂਦੇ ਆ ਤੇ ਤਾਂ ਇਸ ਚੀਜ਼ ਨੂੰ ਉਹ ਕੀਤਾ ਜਾਂਦਾ ਆ। ਪਰ ਹੁਣ ਇਹ ਮੁੱਦਾ ਜਿਹੜਾ ਉਹ ਵੱਖਰਾ ਰੰਗ ਢੰਗ ਜਿਹੜਾ ਉਹ ਲੈ ਚੁੱਕਾ, ਕਿਉਂਕਿ ਜੋ ਆਪਾਂ ਦੇਖ ਰਹੇ ਹਾਂ ਵੀ ਜੋ ਮੈਜੋਰੀਟੇਰੀਅਨ ਰੂਲ ਆ, ਜਿੱਦਾਂ ਆਪਾਂ ਇੰਡੀਆ ਦੇ ਵਿੱਚ ਦੇਖਦੇ ਹਾਂ ਵੀ ਜੋ ਮੈਜੋਰੀਟੇਰੀਅਨ ਰੂਲ ਚੱਲਦਾ ਆ ਉਸ ਨੂੰ ਜਿਹੜਾ ਉਹ ਲੈ ਕੇ ਇਸ ਦੇ ਵਿੱਚ ਇਹਦੀ ਜਿਹੜੀ ਆ ਸਰਾਸਰ 100% ਇਸ ਬੰਦੇ ਦੀ ਗਲਤੀ ਸੀ। ਸਭ ਤੋਂ ਸੱਜਿਓਂ ਪਾਸਿਓ ਤੂੰ ਇੱਕ ਯੂ ਟਰਨ ਮਾਰ ਰਿਹਾ ਜਿੱਥੇ ਲਿਖਿਆ ਵੀ ਤੂੰ ਯੂ ਟਰਨ ਮਾਰ ਨਹੀਂ ਸਕਦਾ, ਸਿਰਫ ਆਥੋਰਾਈਜ਼ਡ ਵਹੀਕਲ ਹੀ ਜਿਹੜੇ ਉਹ ਯੂ ਟਰਨ ਜਿਹੜੇ ਉਹ ਮਾਰ ਰਹੇ ਆ। ਤਾਂ ਉਹ ਉਸ ਦੇ ਕਰਕੇ ਜਿਹੜਾ ਕ੍ਰੈਸ਼ ਹੋਇਆ, ਆ ਰਹੀ ਜਿਹੜੀ ਵੈਨ ਆ ਉਸ ਦੇ ਵਿੱਚ ਵੱਜਦੀ ਆ। ਤੇ ਸਭ ਤੋਂ ਜਿਹੜਾ ਹਰਜੋਤ ਸਿੰਘ ਜੀ ਲੋਕਾਂ ਨੂੰ ਇਸ ਚੀਜ਼ ਦਾ ਜਿਹੜਾ ਅਚੰਭਾ ਲੱਗਾ ਵੀ ਇਹਦੇ ਮੂੰਹ ਤੇ ਕਿਸੇ ਨੂੰ ਸ਼ਿਕਨ ਨਹੀਂ ਨਜ਼ਰ ਆਈ ਵੀ ਯਾਰ ਵੀ ਕੋਈ ਗੱਡੀ ਤੁਹਾਡੇ ਟਰੱਕ ਦੇ ਵਿੱਚ ਵੱਜਦੀ ਆ, ਬੰਦੇ ਦੇ ਬੰਦਾ ਘਬਰਾ ਜਾਂਦਾ ਹੈ ਜਾਂ ਕੁਝ ਹੋ ਜਾਂਦਾ ਵੀ ਆਹ ਕੀ ਹੋ ਗਿਆ, ਵੀ ਇਹ ਗਲਤੀ ਆ ਮੇਰੀ ਜਾਂ ਕੀ ਹੋਇਆ ਵੀ ਮਾੜਾ ਹੋਇਆ। ਉਹ ਉਸ ਤਰੀਕੇ ਦਾ ਹੂਬਹੂ ਉਦਾਂ ਹੀ ਜਿਹੜਾ ਉਹ ਹੋਣ ਕਰਕੇ ਲੋਕਾਂ ਨੂੰ ਉਹ ਗੱਲ ਚੁਭੀ ਜਿਹੜੀ ਉਹ ਬਹੁਤ ਜ਼ਿਆਦਾ। ਇਹ ਕਈਆਂ ਨੂੰ ਹੁਣ ਚੰਗੀ ਵੀ ਨਹੀਂ ਲੱਗਣੀ ਇਹ ਗੱਲ, ਪਰ ਇਹ ਰਿਐਲਿਟੀ ਆ। ਲੋਕਾਂ ਨੂੰ ਇਮੋਸ਼ਨਸ ਜਿਹੜੇ ਉਹ ਨਜ਼ਰ ਆ ਜਾਂਦੇ ਆ ਤੇ ਕੈਮਰੇ ਜਿਹੜੇ ਇਸ ਤਰੀਕੇ ਦੇ ਨਾਲ ਉਹ ਝੂਠ ਨਹੀਂ ਬੋਲ ਰਿਹਾ, ਉਹ ਨਜ਼ਰ ਆਉਂਦਾ ਆ ਵੀ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਆ। ਸੋ ਇਹ 12 ਅਗਸਤ ਦੀ ਜਿਹੜੀ ਇਹ ਘਟਨਾ ਆ, ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਦੇ ਨਾਲ ਟਰੱਕ ਦੇ ਥੱਲੇ ਪੂਰੀ ਦੀ ਪੂਰੀ ਵੈਨ ਜਿਹੜੀ ਉਹ ਧੱਸ ਗਈ। ਮੈਂ ਦੇਖ ਰਿਹਾ ਸੀ ਹਰਜੋਤ ਸਿੰਘ ਜੀ ਕਈ ਜਿਹੜੇ ਆ ਉਹ ਇਹ ਵੀ ਕਮੈਂਟ ਕਰ ਰਹੇ ਸੀ ਇਹਨਾਂ ਵੀਡੀਓਜ਼ ਦੇ ਥੱਲੇ, ਜਿਹੜੀਆਂ ਆਪਾਂ ਵੀ ਸ਼ੇਅਰ ਕੀਤੀ ਸੀਗੀ, ਕਹਿੰਦੇ ਵੀ ਵੈਨ ਵਾਲੇ ਨੂੰ ਬ੍ਰੇਕ ਜਿਹੜੀ ਉਹ ਜ਼ੋਰ ਨਾਲ ਮਾਰਨੀ ਚਾਹੀਦੀ ਸੀਗੀ। ਤੇ ਬੜੀ ਅਫਸੋਸ ਵਾਲੀ ਗੱਲ ਆ ਵੀ ਹੁਣ ਪਤਾ ਨਹੀਂ ਕਿੱਦਾਂ ਦੇ ਲੋਕ ਜਿਹੜੇ ਉਹ ਡਰਾਈਵ ਕਰ ਰਹੇ ਨੇ, ਜਿਹੜੇ ਇਹ ਨਹੀਂ ਸਮਝ ਸਕਦੇ ਜਿਹੜਾ ਵਿਚਾਰਾ ਮਾਰਿਆ ਗਿਆ ਉਹਦੇ ਤੇ ਹੀ ਫਿਰ ਵਿਚਾਰੇ ਦੇ ਉੱਤੇ ਉਹਨੂੰ ਗੈਸ ਲਾਈਟ ਕਰਨ ਦੀ ਜਿਹੜੀ ਉਹ ਗੱਲ ਕਰ ਰਹੇ ਆ। ਸੋ ਇੱਥੇ ਦੇਖੋ ਕਈ ਤਰੀਕੇ ਦੇ ਮਸਲੇ ਜਿਹੜੇ ਆ ਉਹ ਹਰਜੋਤ ਸਿੰਘ ਜੀ ਇਕੱਠੇ ਜਿਹੜੇ ਉਹ ਹੋ ਗਏ ਆ। ਇਲੀਗਲ ਇਮੀਗ੍ਰੈਂਟ ਇਹਨੂੰ ਕਹਿ ਰਹੇ ਆ ਵੀ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਇੱਥੇ ਜਿਹੜਾ ਉਹ ਆਇਆ, ਉਹਨੇ ਅਸਾਈਲਮ ਦੇ ਲਈ ਅਪਲਾਈ ਕੀਤਾ। ਉਹ ਮੈਂ ਬਾਰ-ਬਾਰ ਇਹ ਕਹਿ ਰਿਹਾ ਵੀ ਅਮਰੀਕਾ ਦਾ ਸੰਵਿਧਾਨ ਇਸ ਚੀਜ਼ ਦੀ ਇਜਾਜ਼ਤ ਦਿੰਦਾ ਵੀ ਤੁਸੀਂ ਆ ਕੇ ਇੱਥੇ ਅਸਾਈਲਮ ਦੀ ਮੰਗ ਕਰ ਸਕਦੇ ਹੈਗੇ ਆ। ਪਰ ਹੁਣ ਕਿਉਂਕਿ ਜਿਸ ਤਰੀਕੇ ਦਾ ਵਰਤਾਰਾ ਚੱਲ ਰਿਹਾ ਆ ਉਹ ਕੰਮ ਇਹ ਦੂਰ ਤੱਕ ਜਿਹੜਾ ਹੋ ਜਾਊਗਾ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਆ ਵੀ 2018 ਚ ਇਹਨੇ ਬਾਰਡਰ ਕ੍ਰਾਸ ਜਿਹੜਾ ਉਹ ਕੀਤਾ ਸੀ, ਪਾਰ ਕੀਤਾ ਸੀ। ਹੁਣ ਡੈਪੂਟੇਸ਼ਨ ਦਾ ਫੇਸ ਉਹ ਕਰ ਹੀ ਰਿਹਾ, ਪਰ ਉਸ ਤੋਂ ਪਹਿਲਾਂ ਹਰਜੋਤ ਸਿੰਘ ਜੀ ਜਿਹੜੇ 3 ਵਹੀਕੂਲਰ ਮੈਨਸਲੌਟਰ ਜਾਂ ਇਸ ਨੂੰ ਹੋਮਿਸਾਈਡ ਜਾਂ ਕਿਸ ਤਰੀਕੇ ਦੇ ਨਾਲ ਇਸ ਨੂੰ ਜਿਹੜਾ ਉਹ ਚਾਰਜ ਕੀਤਾ ਜਾਊਗਾ, ਕੀ ਉਸ ਨੂੰ ਸਜ਼ਾ ਹੋਊਗੀ। 15 ਸਾਲ ਇੱਕ ਚਾਰਜ ਦੀ ਜਿਹੜੀ ਕਹਿੰਦੇ ਸਜ਼ਾ ਇਸ ਦੇ ਵਿੱਚ ਇਸ ਨੂੰ ਮੈਕਸਿਮਮ ਮਿਲ ਸਕਦੀ ਆ।
ਤੇ ਬਹੁਤ ਤਿੱਖੇ ਬਿਆਨ ਉੱਥੋਂ ਦੇ ਅਟਾਰਨੀ ਜਨਰਲਸ, ਉੱਥੋਂ ਦੇ ਜਿਹੜੇ ਪ੍ਰੋਸੀਕਿਊਟਰਸ ਆ, ਉਹਨਾਂ ਦੇ ਆ ਰਹੇ ਆ। ਕਹਿੰਦੇ ਵੀ ਡੈਪੂਟੇਸ਼ਨ ਦੀ ਗੱਲ ਤਾਂ ਬਾਅਦ 'ਚ ਆ, ਪਹਿਲੋਂ ਜੋ ਇਸਨੇ ਕੀਤਾ ਹੈ ਉਸ ਨੂੰ ਇਸ ਦਾ ਭੁਗਤਾਨ ਕਰਨਾ ਜਿਹੜਾ ਉਹ ਪਾਊਗਾ। ਸੋ ਇਸ ਟਾਈਮ ਡੈਪੂਟੇਸ਼ਨ ਦੇ ਨਾਲ 3 ਹੋਮੋਸਾਈਡ ਦੇ ਜਿਹੜੇ ਕਾਊਂਟ ਦੇ ਜਿਹੜੇ ਚਾਰਜ ਆ, ਉਹ ਇਸ ਨੂੰ ਫੇਸ ਕਰਨੇ ਪੈ ਰਹੇ ਆ। ਨੈਗਲੀਜੈਂਟ ਮੈਨਸਲੌਟਰ, ਵਾਹੀਕੂਲਰ ਮੈਨਸਲੌਟਰ ਦੇ ਜਿਹੜੇ ਚਾਰਜਸ ਆ ਉਹ ਹੋਣਗੇ। ਇਸ ਨੂੰ ਜਿਹੜਾ ਬਾਅਦ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਨਿਊਜ਼ ਵੀਕ ਨੇ ਜਿਹੜਾ ਹਰਜੋਤ ਸਿੰਘ ਜੀ ਪੂਰਾ ਇਸ ਦਾ ਇਨਵੈਸਟੀਗੇਟ ਕਰਕੇ ਜਾਂ ਜੋ ਵੀ ਇਸ ਦੀ ਜਿਹੜੀ ਡਾਕੂਮੈਂਟੇਸ਼ਨ ਆ ਉਹਦੇ ਜੀ। ਹਿਸਾਬ ਦੇ ਨਾਲ ਜਿਹੜਾ ਉਹ ਦੱਸਿਆ ਵੀ ਕਿੱਦਾਂ 2018 ਦੇ ਵਿੱਚ 20 ਸਤੰਬਰ ਨੂੰ ਸੈਨ ਯੂਸਿਡਰੋ ਦੇ ਵਿੱਚ ਇਹ ਫੜਿਆ ਜਾਂਦਾ ਆ, ਜਦ ਇਹ ਬਾਰਡਰ ਟੱਪ ਕੇ ਜਿਹੜਾ ਉਹ ਆਉਂਦਾ ਆ। ਇਹਨੂੰ ਪੈਂਡਿੰਗ ਇਮੀਗ੍ਰੈਂਟ ਪ੍ਰੋਸੀਡਿੰਗਸ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਤੌਰ ਦੇ ਉੱਤੇ। ਇਹ ਹਰਜੋਤ ਸਿੰਘ ਜੀ ਉਹੀ ਵਕਤ ਆ ਜਦੋਂ ਟਰੰਪ ਹੁਣਾਂ ਦਾ ਪਹਿਲਾ ਕਾਰਜਕਾਲ ਜਿਹੜਾ ਉਹ ਚੱਲ ਰਿਹਾ ਸੀ 2018 ਚ, ਜਦ ਇਹ ਚੀਜ਼ ਵਾਪਰੀ ਸੀਗੀ। ਸੋ ਇਲੀਗਲ ਯੂ ਟਰਨ ਕਰਨ ਵੇਲੇ ਹਾਈਵੇ ਦੇ ਵਿੱਚ ਇਹ ਘਟਨਾ ਜਿਹੜੀ ਉਹ ਵਾਪਰੀ ਆ। ਹੁਣ ਕਈ ਜਿਹੜੇ ਨਿਊਜ਼ ਪੋਰਟਲ ਆ, ਇੱਕ ਅਰਕਨਸਾ ਦਾ ਜਿਹੜਾ ਅਧਿਕਾਰੀ ਆ, ਉਹ ਹੁਣ ਉਹ ਇੱਕ ਪੁਰਾਣੀ ਖਬਰ ਜਿਹੜੀ ਉਹ ਲੈ ਕੇ ਜਿਹੜੇ ਉਹ ਆਏ ਆ, ਉਹ ਇਸ ਦੇ ਨਾਲ ਜੋੜ ਕੇ ਦਿਖਾ ਰਹੇ ਆ। ਇਸ ਤੇ ਅਜੇ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਆ, ਪਰ ਉਸ ਨੂੰ ਦਿਖਾਇਆ ਜਿਹੜਾ ਇਸ ਤਰੀਕੇ ਨਾਲ ਜਾ ਰਿਹਾ ਵੀ ਇੱਕ ਕਹਿੰਦੇ ਵੀ ਪੁੱਲ ਜਦ ਡਿੱਗਾ ਸੀਗਾ 2019 ਦੀ ਜਿਹੜੀ 19 ਦੇ ਉਹ ਵਿੱਚ। ਗੱਲ ਜਿਹੜੀ ਉਹ ਹੈਗੀ ਆ ਵੀ ਉਹ ਪੁੱਲ ਦੇ ਵਿੱਚ ਜਿਹੜਾ ਚਲਾਉਣ ਵਾਲਾ ਚਾਲਕ ਸੀਗਾ ਉਹਦਾ ਨਾਮ ਹੀ ਜਿਹੜਾ ਉਹ ਹਰਜਿੰਦਰ ਸੀ। ਹੁਣ ਆਪਣੇ ਤਾਂ ਕਮਿਊਨਿਟੀ 'ਚ ਇਹ ਨਾਮ ਕਾਮਨ ਆ, ਉਹਦੀ ਫੋਟੋ ਤਾਂ ਨਹੀਂ ਸੀਗੀ ਵੀ ਕੌਣ ਸੀਗਾ ਡਰਾਈਵਰ, ਪਰ ਉਹ ਇਸ ਨੂੰ ਜਿਹੜੇ ਆਰਕਨਸਾ ਦੇ ਅਧਿਕਾਰੀ ਆ ਉਹ ਹੁਣ ਇਸ ਤਰੀਕੇ ਦੇ ਨਾਲ ਸੁਜੈਸਟ ਕਰ ਰਹੇ ਆ ਵੀ ਸ਼ਾਇਦ ਇਹ ਸੇਮ ਡਰਾਈਵਰ ਹੀ ਹੋ ਸਕਦਾ ਆ ਜਿਹਨੇ ਇੱਕ ਵਾਰੀ ਉਸ ਪੁਲ ਦੇ ਉੱਤੇ ਆਪਣਾ ਟਰੱਕ ਚਾੜਤਾ, ਕਿਉਂਕਿ ਇਹਦਾ GPS ਉਹਨੂੰ ਉੱਧਰਲੇ ਪਾਸੇ ਨੂੰ ਲੈ ਗਿਆ ਜਿਹਦੇ ਉੱਤੇ ਟਰੱਕ ਜਿਹੜਾ ਉਹ ਸੀ ਨਹੀਂ ਸੀ ਜਿਹੜਾ ਉਹ ਜਾਣਾ ਜਿਹੜਾ ਉਹ ਚਾਹੀਦਾ। ਸੋ ਹੋਰ ਵੀ ਕਾਫੀ ਕੁਝ ਹਰਜੋਤ ਸਿੰਘ ਜੀ ਇਸ ਦੇ ਬਾਰੇ ਦੱਸਿਆ ਜਾ ਰਿਹਾ ਹੈਗਾ। ਸੋ ਬਿਲਕੁਲ 2019 ਦੇ ਵਿੱਚ ਇੱਕ ਅਰਕਨਸਾ ਦੇ ਵਿੱਚ 88 ਸਾਲਾਂ ਪੁਰਾਣਾ ਬ੍ਰਿਜ ਸੀ, ਉਹਨੂੰ ਤੋੜਿਆ ਸੀ ਇੱਕ ਟਰੱਕਰ ਨੇ ਤੇ ਉਹਦਾ ਡਰਾਈਵਰ ਹਰਜਿੰਦਰ ਸਿੰਘ ਸੀ। ਸੋ ਕਈ ਨਿਊਜ਼ ਆਊਟਲੈਟ ਇਹ ਕਹਿ ਰਿਹਾ ਵੀ ਇਹ ਸੇਮ ਹੀ ਹਰਜਿੰਦਰ ਸਿੰਘ ਆ, ਉਹ ਬੇਕਰਸਫੀਲਡ ਦੀ ਕੰਪਨੀ ਸੀ ਉਸ ਟਾਈਮ ਦੇ ਉੱਤੇ। ਪਰ ਸਭ ਤੋਂ ਹੈਰਾਨੀ ਜਿਹੜੇ ਅਮਰੀਕਨ ਲੋਕ ਆ ਉਹ ਇਹ ਕਹਿ ਰਹੇ ਵੀ ਬੰਦਾ 2018 ਦੇ ਵਿੱਚ ਇਲੀਗਲੀ ਐਂਟਰ ਹੋਇਆ USA ਦੇ ਵਿੱਚ ਤੇ 2018 ਦੇ ਵਿੱਚ ਹੀ ਉਹਨੇ ਕਮਰਸ਼ੀਅਲ ਲਾਇਸੈਂਸ ਲੈ ਲਿਆ। ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ 2018 ਚ ਐਂਟਰ ਹੋ ਕੇ 2018 ਚ ਹੀ ਕਮਰਸ਼ੀਅਲ ਲਾਇਸੈਂਸ ਉਹਦਾ ਇਸ਼ੂ ਹੋ ਗਿਆ ਕੈਲੀਫੋਰਨੀਆ ਦੇ ਵਿੱਚ। ਬਹੁਤ ਸਾਰੇ ਲੋਕ ਸਿੰਪਥੀ ਵੀ ਕਰ ਰਹੇ, ਕਈ ਪੰਜਾਬੀ ਵੀ ਦੇਖੋ ਜੀ ਇੰਨੇ ਲੱਖਾਂ ਡਾਲਰ ਰੁਪਈਏ ਲਾ ਕੇ ਬਾਰਡਰ ਕ੍ਰਾਸ ਕਰਕੇ ਆਇਆ, ਫਿਰ ਉਹ ਪੈਸੇ ਵੀ ਵਾਪਸ ਕਰਨੇ ਆ। ਪਰ ਤੁਸੀਂ ਇਹ ਸੋਚ ਕੇ ਦੇਖੋ ਵੀ ਜਿਹੜੀਆਂ 2 ਕਾਰਾਂ ਜਿਹਦੇ ਵਿੱਚ ਇੱਕ ਵੈਨ ਦੇ ਵਿੱਚ 2 ਜਾਣੇ ਸੀ, 35 ਤੇ 37 ਸਾਲ ਦੇ, 37 ਸਾਲਾਂ ਦੀ ਉਹ ਬਜ਼ੁਰਗ ਨਹੀਂ ਕਹਿ ਸਕਦੇ, 37 ਸਾਲਾਂ ਦੀ ਓਲਡ ਬੀਬੀ ਤੇ 54 ਸਾਲਾਂ ਦਾ ਇੱਕ ਬੰਦਾ ਤੇ ਇੱਕ ਹੋਰ ਕਾਰ। ਜੇ ਉਹ ਕਾਰ ਤੁਹਾਡੀ ਹੁੰਦੀ ਜਾਂ ਤੁਹਾਡੇ ਪਰਿਵਾਰ ਦੀ ਹੁੰਦੀ ਤੇ ਤੁਹਾਡੇ ਤੇ ਕੀ ਵਾਪਰਦਾ। ਸੋ ਉਹਨੂੰ ਲੈ ਕੇ ਅਮਰੀਕਨ ਇਹ ਕਹਿ ਰਿਹਾ ਵੀ ਭਾਈ ਆ ਤਾਂ ਹੱਦ ਹੀ ਹੋ ਗਈ। 2018 ਚ ਇਲੀਗਲੀ ਬੰਦਾ ਕ੍ਰਾਸ ਕਰਕੇ ਆਉਂਦਾ, ਸੇਮ ਈਅਰ ਚ ਕਮਰਸ਼ੀਅਲ ਲਾਇਸੈਂਸ ਲੈ ਲੈਂਦਾ, ਸੇਮ ਨੈਕਸਟ ਈਅਰ ਦੇ ਵਿੱਚ ਆ ਜਿਹੜਾ ਬ੍ਰਿਜ ਆ ਤੋੜ ਦਿੰਦਾ। ਹਾਲਾਂਕਿ ਉਹ ਕੁਝ ਨਿਊਜ਼ਪੇਪਰ ਰਿਪੋਰਟ ਕਰ ਰਹੇ ਆ, ਉਹ ਆਪਾਂ ਨਿਊਜ਼ਪੇਪਰ ਦੇ ਹਿਸਾਬ ਨਾਲ ਹੀ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਹੇ ਹੈਗੇ ਆ। ਸੋ ਫਲੋਰੀਡਾ ਦੇ ਜਿਹੜਾ ਅਟਾਰਨੀ ਜਨਰਲ ਆ ਉਹ ਕਹਿੰਦੇ ਵੀ ਇਹ ਤਾਂ ਹੁਣ ਪੂਰੀ ਲਾਈਫ ਲਈ ਅੰਦਰ ਪਾਵਾਂਗੇ, ਤੇ ਬਾਅਦ ਦੇ ਵਿੱਚ ਜੇ ਕਿਤੇ ਅਰਲੀ ਉਹਦੀ ਛੁੱਟ ਜਾਂਦਾ ਤੇ ਫਿਰ ਉਹ ਇੰਡੀਆ ਡਿਪੋਰਟ ਕੀਤਾ ਜਾਊਗਾ। ਫਲੋਰੀਡਾ FLHSMB ਇਹ ਜਿਹੜਾ ਫਲੋਰੀਡਾ ਦੀ ਡਿਪਾਰਟਮੈਂਟ ਆਫ ਹਾਈਵੇ ਸੇਫਟੀ ਤੇ ਮੋਟਰ, ਉਹਨਾਂ ਨੇ ਇਹ ਕਿਹਾ ਵੀ ਅਨਆਥੋਰਾਈਜ਼ਡ ਲੋਕੇਸ਼ਨ ਦੇ ਉੱਤੇ ਐਂਟਰ ਕੀਤਾ, ਤੇ ਜਦ ਕਿ ਬਹੁਤ ਵੱਡਾ ਸਾਈਨ ਲਾਇਆ ਹੋਇਆ ਸੀ ਵੀ ਇੱਥੇ ਤੁਸੀਂ ਐਂਟਰ ਨਹੀਂ ਕਰ ਸਕਦੇ, ਓਨਲੀ ਆਫੀਸ਼ੀਅਲ ਵਹੀਕਲ ਦੇ ਲਈ ਸੀ। ਉਹ ਯੂਜ਼ਲੀ ਕੀ ਹੁੰਦਾ ਵੀ ਜਦੋਂ ਤੁਸੀਂ ਹਾਈਵੇਜ਼ ਤੇ ਜਾਂਦੇ ਬਹੁਤ ਵਾਰ ਐਂਬੂਲੈਂਸ ਲਈ ਜਾਂ ਹਾਈਵੇ ਪੈਟਰੋਲ ਜਾਂ ਪੁਲਿਸ ਲਈ ਹੁੰਦਾ ਵੀ ਵਿੱਚੋਂ ਔਨ ਯੂ ਟਰਨ ਮਾਰ ਕੇ ਆਣਾ ਹੈਗਾ ਆ। ਵਾਈਟ ਹਾਊਸ ਦੇ ਸਪੋਕਸਵੂਮਨ ਐਬੀਗੇਲ ਜੈਕਸਨ, ਉਹਨਾਂ ਨੇ ਇਹ ਕਿਹਾ ਆ ਵੀ ਸਭ ਤੋਂ ਜਿਹੜਾ ਹੈਰਾਨੀ ਵਾਲੀ ਗੱਲ ਇਹ ਆ ਵੀ illegal aliens that have no legal right to be in our country certainly should not be granted commercial driving license। ਕਹਿੰਦੇ ਵੀ ਜੇ ਇਹ ਨਾ ਦਿੱਤਾ ਹੁੰਦਾ ਤੇ ਇਹ ਐਕਸੀਡੈਂਟ ਪ੍ਰੀਵੈਂਟੇਬਲ ਸੀਗਾ ਤੇ ਬਚ ਸਕਦਾ ਸੀਗਾ। ਸੋ ਕੈਲੀਫੋਰਨੀਆ ਦੇ ਵਿੱਚ ਇੱਕ ਅਸੈਂਬਲੀ ਬਿੱਲ 60 ਹੋਇਆ ਸੀ 2015 ਚ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹ ਡਰਾਈਵਿੰਗ ਲਾਇਸੈਂਸ ਦੇ ਲਈ ਅਪਲਾਈ ਕਰ ਸਕਦੇ ਹੈਗੇ ਆ। ਪਰ ਉਹਦੇ ਵਿੱਚ ਪਰ ਹਰਜੋਤ ਸਿੰਘ ਜੀ ਕਲੀਅਰ ਕਰਦੇ ਜਾਈਏ CDL ਨਹੀਂ ਮਿਲਦਾ, ਉਹਦੇ ਵਿੱਚ ਰੈਗੂਲਰ ਗੱਡੀ ਦਾ CDL ਨਹੀਂ ਮਿਲਦਾ, ਕਾਰਾਂ ਦਾ ਮਿਲਦਾ ਜੀ।
ਸੋ ਇਹਦੇ ਸੰਬੰਧ ਦੇ ਵਿੱਚ ਜੋ ਹੁਣ ਵੱਖ-ਵੱਖ ਆਰਗੇਨਾਈਜੇਸ਼ਨਸ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੀ ਹੈ, ਇਮੀਗ੍ਰੇਸ਼ਨ ਦਾ ਰਾਜਕਨਵੀਰ ਸਿੰਘ ਉਹਨਾਂ ਨੇ ਤੁਹਾਨੂੰ ਦੱਸੇ ਦਿੱਤਾ ਵੀ ਇਹ ਜਿਹੜਾ ਹਰਜਿੰਦਰ ਸਿੰਘ ਸੀ, ਨਿਊਜ਼ ਵੀਕ ਮੈਗਜ਼ੀਨ ਇਹਨੂੰ ਕਾਫੀ ਡਿਟੇਲ ਚ ਉਹਨੇ ਛਾਪਿਆ ਵੀ ਸਤੰਬਰ 20 2018 ਚ ਸੈਨ ਇਸਡਰੋ ਵਾਲਾ ਜਿਹੜਾ ਬਾਰਡਰ ਉੱਥੋਂ ਉਹ ਕ੍ਰਾਸ ਕੀਤਾ, ਤੇ ਉਹਨਾਂ ਜਿਹੜਾ I-860 ਜੋ ਵੀ ਆ ਉਹਦਾ ਪ੍ਰੋਸੈਸ ਹੋਇਆ, ਤੇ ਦਸੰਬਰ 26 2018 ਨੂੰ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਿਜ਼ US ਦੀ ਜਿਹੜੀ ਆ ਉਹਨਾਂ ਨੇ ਪੋਜ਼ਿਟਿਵ ਫੀਅਰ ਫਾਈਂਡਿੰਗ ਕੀਤੀ ਤੇ ਉਹਨੂੰ ਨੋਟਿਸ ਟੂ ਅਪੀਅਰ ਜਿਹੜਾ ਇਸ਼ੂ ਕੀਤਾ। ਜਨਵਰੀ 10 2019 ਨੂੰ ਇਮੀਗ੍ਰੇਸ਼ਨ ਜੱਜ ਨੇ ਉਹਦਾ ਬੌਂਡ 5000 ਦਾ ਰੱਖਿਆ ਤੇ ਜਿਹੜੀ ਹੀਅਰਿੰਗ ਆ ਉਹ ਜਨਵਰੀ 11 2019 ਨੂੰ ਰੱਖੀ। ਫਿਰ 2020 ਦੇ ਵਿੱਚ ਐਗਜ਼ੀਕਿਊਟਿਵ ਆਫਿਸ ਫਾਰ ਇਮੀਗ੍ਰੇਸ਼ਨ ਰਿਵਿਊ ਦੀ ਉਹਦੀ ਜਿਹੜੀ ਹੀਅਰਿੰਗ ਹੋਈ ਅਪ੍ਰੈਲ 5 2021 ਦੇ ਵਿੱਚ ਸਿਆਟਲ ਵਾਸ਼ਿੰਗਟਨ ਦੇ ਵਿੱਚ। ਸਤੰਬਰ 2024 ਦੇ ਵਿੱਚ ਜੱਜ ਨੇ ਚੇਂਜ ਆਫ ਵੈਨਿਊ ਸਿਆਟਲ ਟੂ ਸੈਨ ਫਰਾਂਸਿਸਕੋ ਜਿਹੜਾ ਉਹਦਾ ਅਲਾਉ ਕੀਤਾ। ਸੋ ਇਹਦਾ ਮਤਲਬ ਉਹ ਕੇਸ ਚੱਲ ਰਿਹਾ ਸੀਗਾ। ਅਗਸਤ 16 2025 ਨੂੰ ਜਿਹੜਾ ERO ਸੈਨ ਫਰਾਂਸਿਸਕੋ ਨੇ I-247A ਇਮੀਗ੍ਰੇਸ਼ਨ ਡਿਟੇਨਰ ਆ ਜੋ ਹਰਜਿੰਦਰ ਸਿੰਘ ਦੇ ਲਈ ਸੈਨਮੈਕੀਨ ਕਾਉਂਟੀ ਸ਼ੈਰਿਫ ਆਫਿਸ ਫ੍ਰੈਂਚ ਕੈਂਪ ਇੱਥੇ ਜਿਹੜਾ ਇਸ਼ੂ ਕੀਤਾ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਚੀਫ ਆਪਰੇਟਿੰਗ ਆਫਿਸਰ ਡੈਨ ਹੌਰਵਰਥ ਆ, ਉਹਨਾਂ ਨੇ ਇਹ ਕਿਹਾ ਵੀ ਇਹ ਇੱਕ ਬਹੁਤ ਅਰਜੈਂਸੀ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਲਈ। ਜਿਹੜੇ ਵੀ ਲੋਕਾਂ ਦੇ ਕੋਲ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਆ ਉਹ ਸਾਰਿਆਂ ਨੂੰ ਆਡਿਟ ਕੀਤਾ ਜਾਵੇ, ਮਤਲਬ ਕਿ ਉਹਨਾਂ ਨੂੰ ਚੈੱਕ ਕੀਤਾ ਜਾਵੇ। ਇਨ ਐਡੀਸ਼ਨ ਉਹਨਾਂ ਦੀ ਜਿਹੜੀ ਇੰਗਲਿਸ਼ ਲੈਂਗੁਏਜ ਦੀ ਪ੍ਰੋਫੀਸ਼ੀਐਂਸੀ ਆ ਉਸ ਨੂੰ ਵੀ ਐਨਫੋਰਸ ਕੀਤਾ ਜਾਵੇ। ਇਹ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਚੀਫ ਆਪਰੇਟਿੰਗ ਆਫਿਸਰ ਕਹਿ ਰਹੇ ਆ। ਵਾਈਟ ਹਾਊਸ ਦੇ ਸਪੋਕਸਵੂਮਨ ਐਬੀਗੇਲ ਜੈਕਸਨ ਨੇ ਉਹ ਤਾਂ ਕਹਿ ਦਿੱਤਾ, ਉਹਨਾਂ ਨੇ ਇਹ ਕਿਹਾ ਵੀ ਗੈਬਨ ਨਿਊਸਨ ਦੀਆਂ ਜਿਹੜੀਆਂ ਪ੍ਰੋ ਇਲੀਗਲ ਏਲੀਅਨ ਪਾਲਿਸੀਜ਼ ਹੈਗੀਆਂ ਉਹਦੇ ਕਰਕੇ ਇਹ ਸਾਰਾ ਕੁਝ ਵਾਪਰਿਆ। ਹਾਲਾਂਕਿ ਟਰੰਪ ਐਡਮਿਨਿਸਟ੍ਰੇਸ਼ਨ ਦੇ ਟਾਈਮ ਦੇ ਉੱਤੇ ਹੀ ਐਂਟਰ ਕੀਤਾ ਸੀ ਹਰਜਿੰਦਰ ਸਿੰਘ। ਫਲੋਰੀਡਾ ਡਿਪਾਰਟਮੈਂਟ ਆਫ ਹਾਈਵੇ ਸੇਫਟੀ ਤੇ ਮੋਟਰ ਵਹੀਕਲ ਦੇ ਜਿਹੜੇ ਐਗਜ਼ੀਕਿਊਟਿਵ ਡਾਇਰੈਕਟਰ ਡੇਵਿਡ ਕਰਨਰ ਆ, ਉਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜੇ 3 ਲੋਕਾਂ ਨੇ ਜਿਹੜੀ ਲਾਈਫ ਆਪਣੀ ਲੋਸਟ ਕੀਤੀ ਆ, ਰੈਕਲੈਸ ਤੇ ਕਾਊਂਟਲੈਸ ਜਿਹੜੇ ਫਰੈਂਡਸ ਐਂਡ ਫੈਮਿਲੀ ਮੈਂਬਰਸ ਇਸ ਡਰਾਈਵਰ ਦੇ ਕਰਕੇ, ਉਹਦੇ ਲਈ ਅਸੀਂ ਬਹੁਤ ਜ਼ਿਆਦਾ ਜਿਹੜੇ ਦੁੱਖ ਦੇ ਵਿੱਚੋਂ ਜਾ ਰਹੇ ਆ। ਤੇ ਫਲੋਰੀਡਾ ਦੇ ਲੋਕਾਂ ਨੂੰ ਤੇ ਫਲੋਰੀਡਾ ਦੇ ਵਿੱਚ ਵਿਜ਼ਿਟ ਕਰਨ ਵਾਲੇ ਲੋਕਾਂ ਨੂੰ ਕਹਿੰਦੇ ਵੀ ਅਸੀਂ ਵਾਰਨਿੰਗ ਦੇ ਰਹੇ ਹਾਂ ਵੀ ਇਹ ਚੀਜ਼ ਦੁਬਾਰਾ ਕੀ ਉੱਥੇ ਨਹੀਂ ਹੋਣ ਦਿੱਤੀ ਜਾਊਗੀ। ਸੋ ਇਹਦਾ ਮਤਲਬ ਇਹ ਆ ਵੀ ਫਲੋਰੀਡਾ ਦੇ ਵਿੱਚ ਉਹ ਬਹੁਤ ਜ਼ਿਆਦਾ ਚੈਕਿੰਗ ਕਰਨਗੇ। ਕੱਲਾ ਫਲੋਰੀਡਾ ਨਹੀਂ, ਹੁਣ ਹੋਰ ਸਟੇਟਾਂ 'ਚ ਵੀ ਇਹ ਸਾਰਾ ਕੁਝ ਵਾਪਰੂਗਾ। ਕੰਜ਼ਰਵੇਟਿਵ ਕਮੈਂਟੇਟਰ ਚਾਰਲੀ ਕਰਕ ਆ, ਇਹ ਜਿਹੜੇ ਕਮੈਂਟੇਟਰ ਆ ਇਹਨਾਂ ਨੂੰ ਹੀ ਜਿਹੜੇ ਵਾਈਟ ਹਾਊਸ ਵਾਲੇ ਜਾਂ ਹੋਰ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹ ਸੁਣਦੇ ਹੈਗੇ ਆ। ਉਹ ਕਹਿੰਦੇ ਆ ਵੀ ਡਿਪੋਰਟ ਹਿਮ ਟੂ COT ਫॉर ਲਾਈਫ। ਕੈਲੀਫੋਰਨੀਆ ਦੇ ਗਵਰਨਰ ਨੇ ਤਾਂ ਇਹੀ ਜਾਰੀ ਕੀਤੀ ਆ ਸਟੇਟਮੈਂਟ ਪਈ 2018 ਚ ਟਰੰਪ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਸੀ, ਉਸ ਟਾਈਮ ਦੇ ਉੱਤੇ ਇਹ ਐਂਟਰ ਹੋਇਆ ਤੇ ਸਾਡਾ ਇਹਦੇ ਚ ਕੋਈ ਲੈਣਾ ਦੇਣਾ ਨਹੀਂ ਹੈਗਾ। ਪਰ ਅੱਜ ਦੀ ਡੇਟ ਦੇ ਵਿੱਚ ਇੰਨਾ ਵੱਡਾ ਇਹ ਇਸ਼ੂ ਬਣ ਗਿਆ ਆ, ਖਾਸ ਕਰਕੇ ਟਰੱਕਰਸ ਦੇ ਲਈ ਬਹੁਤ ਵੱਡੀ ਪ੍ਰੋਬਲਮ ਆਊਗੀ ਆਉਣ ਵਾਲੇ ਦਿਨਾਂ ਦੇ ਵਿੱਚ। ਤੁਸੀਂ ਦੇਖੋਗੇ ਇੰਗਲਿਸ਼ ਪ੍ਰੋਫੀਸ਼ੀਐਂਸੀ ਨੂੰ ਲੈ ਕੇ, ਡਰਾਈਵਿੰਗ ਲਾਇਸੈਂਸਿਸ ਨੂੰ ਲੈ ਕੇ ਬਹੁਤ ਵੱਡੀਆਂ ਚੇਂਜਸ ਆਉਣ ਜਾ ਰਹੀਆਂ ਆ, ਕਿਉਂਕਿ ਜੋ ਫੈਡਰਲ ਗਵਰਨਮੈਂਟ ਚਾਹੁੰਦੀ ਸੀ ਵੀ ਲੋਕਾਂ ਨੂੰ ਸ਼ੋਅ ਕੀਤਾ ਜਾਵੇ, ਜਿਸ ਤਰ੍ਹਾਂ ਉਹ ਕਹਿੰਦੇ ਹੀ ਆ ਵੀ ਜਿਹੜੇ ਇਲੀਗਲ ਆਉਂਦੇ ਆ ਇਹ ਕ੍ਰਿਮੀਨਲ ਹੈਗੇ ਆ, ਅਸੀਂ ਉਹਨਾਂ ਨੂੰ ਵੀ ਅਰੈਸਟ ਕਰ ਰਹੇ ਆ। ਸੋ ਟਰੱਕਿੰਗ ਇੰਡਸਟਰੀ ਦੇ ਵਿੱਚ ਉਹ ਸ਼ਰੇਆਮ ਉਹਨਾਂ ਨੂੰ ਇਹ ਮੁੱਦਾ ਮਿਲ ਗਿਆ ਹੈਗਾ ਵੀ ਬੰਦੇ ਨੂੰ ਕਿਸ ਤਰ੍ਹਾਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦਿੱਤਾ, ਜਿਹਦੇ ਕਰਕੇ 3 ਜਣਿਆਂ ਦੀ ਮੌਤ ਹੋਈ ਆ। ਉੱਤੋਂ ਹੁਣ ਇਹ ਖਬਰ ਆ ਰਹੀ ਆ ਵੀ ਜੀ ਇਹ ਤਾਂ ਬ੍ਰਿਜ ਵੀ ਤੋੜਿਆ ਸੀ, ਉਹ ਕੁਝ ਨਿਊਜ਼ਪੇਪਰ ਰਿਪੋਰਟ ਕਰ ਰਹੇ ਆ। ਸੋ ਇਹ ਟਰੱਕਿੰਗ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਬੜਾ ਗੁੱਡ ਜਿਹੜਾ ਨਹੀਂ ਕਹਿ ਸਕਦੇ ਸਮਾਂ ਆਉਣ ਵਾਲਾ। ਦੂਸਰੇ ਪਾਸੇ ਜਿਹੜੇ ਆਮ ਲੋਕ ਆ, ਜਦੋਂ ਸਾਡੇ ਵਰਗੇ ਹਾਈਵੇ ਤੇ ਜਾਂਦੇ ਆ, ਉਹਨਾਂ ਲਈ ਕਿੰਨਾ ਖਤਰਾ ਆ। ਪਿਛਲੇ ਹਫ਼ਤਿਆਂ ਦੇ ਵਿੱਚ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਅਮਰੀਕਾ ਦੇ ਜਿਹੜੇ ਟਰਾਂਸਪੋਰਟੇਸ਼ਨ ਸੈਕਟਰੀ ਹੈਗੇ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਸੀ ਜਿਹੜੇ ਟਰੱਕਰਸ ਆ ਵੀ ਦੇ ਆਰ ਸਿਟਿੰਗ ਔਨ ਮਿਜ਼ਾਈਲਸ, ਵੀ ਬਹੁਤ ਖਤਰਨਾਕ ਕੰਮ ਆ ਟਰੱਕਿੰਗ ਦਾ। ਤੇ ਉੱਤੋਂ ਹੁਣ ਜਦੋਂ ਇਦਾਂ ਦੀ ਇਨਸੀਡੈਂਟ ਹੋਵੇ ਤੇ ਇਹ ਹੁਣ ਤੁਸੀਂ ਦੇਖ ਲਓ ਵੀ ਉਹਨਾਂ ਦੇ ਕੋਲ ਕਿੰਨਾ ਕੁਝ ਜਿਹੜਾ ਮਟੀਰੀਅਲ ਇਹ ਮਿਲ ਗਿਆ ਆ ਸਾਰਿਆਂ ਨੂੰ ਭੰਡਣ ਦੇ ਲਈ। ਤੇ ਇਹ ਦੇਖਦੇ ਆ ਵੀ ਹੁਣ ਇਹਦਾ ਬਣਦਾ ਕੀ ਹੈਗਾ। ਬਿਲਕੁਲ ਹਰਜੋਤ ਸਿੰਘ ਜੀ, ਇੱਕ ਦੀ ਕੀਤੀ ਕਰਤੂਤ ਕਈਆਂ ਨੂੰ ਜਿਹੜੀ ਅਸਤੀ ਭੁਗਤਣੀ ਪੈਣੀ ਆ, ਪਰ ਇੰਨੀ ਲਾਪਰਵਾਹੀ ਜਿਹੜੀ ਆ ਉਹ ਬੰਦੇ ਦੀ ਸਾਫ਼ ਹੀ ਨਜ਼ਰ ਆਉਂਦੀ ਹੈ ਇਸ ਡਰਾਈਵਰ ਦੀ ਵੀ
ਜਿਹੜਾ ਇਹ ਨਹੀਂ ਸਮਝ ਸਕਿਆ ਵੀ ਉੱਥੋਂ ਤੂੰ ਯੂ ਟਰਨ ਨਹੀਂ ਮਾਰਨਾ, ਤੇ ਯੂ ਟਰਨ ਮਾਰਨ ਦਾ ਵੀ ਕੋਈ ਤਰੀਕਾ ਹੁੰਦਾ ਵੀ ਕਿਹੜੀ ਲੇਨ ਚੋਂ ਜਿਹੜਾ ਉਹ ਮਾਰੀਦਾ। ਇਹ ਤਾਂ ਆਮ ਕੋਈ ਛੋਟੀ ਗੱਡੀ ਚਾਹੇ ਵੱਡੀ ਗੱਡੀ ਆ, ਉਹ ਇਦਾਂ ਕਰਦਾ ਵੀ ਧਿਆਨ ਉਹਦਾ ਕਿੱਥੇ ਹੋਊਗਾ। ਨੀਂਦਰਾ ਸੀ, ਸੁੱਤਾ ਨਹੀਂ ਸੀ, ਕੀ ਸੀਗਾ, ਕਿਵੇਂ ਸੀ, ਲੱਗ ਤੇ ਇਹੀ ਰਿਹਾ ਸੀਗਾ ਵੀ ਟੀਮ 'ਚ ਚਲਾ ਰਿਹਾ, ਨੀਂਦਰਾ ਤਾਂ ਨਹੀਂ ਜਿਹੜਾ ਉਹ ਹੋ ਸਕਦਾ। ਸੋ ਇਹ ਬੇਸਿਕ ਜਿਹੜੀਆਂ ਲਾਈਨਸ ਆ ਇਸ ਦੇ ਵਿੱਚ ਬਹੁਤ ਜ਼ਿਆਦਾ ਧੁੰਦਲੀਆਂ ਆ। ਤੇ ਸੀਡੀਐਲ ਇਸ਼ੂਐਂਸ ਦੇ ਜਿਹੜੇ ਆਡਿਟ ਜੇ ਉਹ ਹੁੰਦੇ ਆ ਤਾਂ ਕਈ ਕੁਛ ਜਿਹੜਾ ਉਸ ਦੇ ਵਿੱਚੋਂ ਜਿਹੜੀ ਉਹ ਨਿਕਲੂਗਾ ਹਰਜੋਤ ਸਿੰਘ ਜੀ। ਤੇ ਜਿੱਦਾਂ ਕਹਿੰਦੇ ਹੁੰਦੇ ਆ ਵੀ ਤੁਸੀਂ ਸਮੋਕਿੰਗ ਗਨ ਜਿਹੜੀ ਉਹ ਫੜਾ ਦਿੱਤੀ ਆ ਉਹਨਾਂ ਨੂੰ, ਤੇ ਖਾਮਿਆਜ਼ਾ ਜਿਹੜਾ ਉਸਦਾ ਭੁਗਤਣਾ ਜਿਹੜਾ ਉਹ ਪਊਗਾ। ਪਰ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਚੰਗੀ ਗੱਲ ਆ, ਕੋਈ ਵੀ ਨਹੀਂ ਚਾਹੁੰਦਾ ਵੀ ਕਿਸੇ ਦਾ ਪਰਿਵਾਰ ਅਜਿਹੀ ਘਟਨਾ ਦੇ ਵਿੱਚ ਜਿਹੜਾ ਉਹ ਹੋ ਜਾਵੇ। ਅਜਿਹੇ ਡਰਾਈਵਰ ਜਿਨ੍ਹਾਂ ਨੂੰ ਇੰਨੀ ਕੁ ਵੀ ਜਿਹੜੀ ਉਹ ਸਮਝ ਨਹੀਂ ਆ ਵੀ ਕਿੱਦਾਂ ਚਲਾਈਦਾ, ਡਜ਼ ਨਾਟ ਮੈਟਰ ਵੀ ਮੈਂ ਟਰੱਕ ਵਾਲੇ ਦੀ ਗੱਲ ਕਰ ਰਿਹਾ, ਕਿਸੇ ਵੀ ਗੱਡੀ ਦਾ, ਛੋਟੀ ਦਾ, ਵੱਡੀ ਦਾ, ਕਿਸੇ ਵੀ ਗੱਡੀ ਦਾ ਜਿਹੜਾ ਕੋਈ ਡਰਾਈਵਰ ਆ ਜਿਸ ਨੂੰ ਸਮਝ ਨਹੀਂ ਹੈਗੀ, ਟ੍ਰੈਫਿਕ ਦੀ ਸੈਂਸ ਨਹੀਂ ਹੈਗੀ, ਡਰਾਈਵਿੰਗ ਦੀ ਸੈਂਸ ਨਹੀਂ ਹੈਗੀ, ਉਹ ਲੋਕ ਡਰਾਈਵ ਨਹੀਂ ਕਰਦੇ ਹੋਣੇ ਜਿਹੜੇ ਉਹ ਚਾਹੀਦੇ ਆਪਣੇ ਲਈ ਤੇ ਆਪਣੇ ਪਰਿਵਾਰਾਂ ਦੀ ਤੇ ਦੁਨੀਆ ਦੀ ਜਿਹੜੀ ਸੇਫਟੀ ਉਸੇ ਦੇ ਵਿੱਚ ਹੀ ਹੈਗੀ ਆ। ਚੰਗੀ ਗੱਲ ਹੀ ਹੋਊਗੀ ਮਾੜੇ ਜਿਹੜੇ ਇਦਾਂ ਦੇ ਡਰਾਈਵਰ ਜਿਨ੍ਹਾਂ ਨੂੰ ਬਿਲਕੁਲ ਸਮਝ ਨਹੀਂ ਹੈਗੀ ਵੀ ਕਿੱਦਾਂ ਚਲਾਇਆ ਜਾਂਦਾ ਆ, ਕੋਈ ਵੀ ਉਹ ਡਰਾਈਵਰ ਆ, ਖਾਸ ਕਰਕੇ ਹੁਣ ਕਮਰਸ਼ੀਅਲ ਦਾ ਤਾਂ ਫਿਰ ਹੁਣ ਜ਼ਿਆਦਾ ਰੌਲਾ ਹੀ ਪੈ ਗਿਆ ਨਾ ਵੀ ਉਹ ਤਾਂ ਉਹਦੇ ਉੱਤੇ ਤਾਂ ਫਿਰ ਹੁਣ ਕੰਮ ਜਿਹੜਾ ਉਹ ਪੂਰੇ ਦਾ ਪੂਰਾ ਹੀ ਟਾਈਟ ਹੋਣ ਜਾ ਰਿਹਾ ਹੈਗਾ ਆ। ਤੋ ਤੇ ਲਓ ਜੀ, ਹੁਣ ਜੋ ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਆ ਕ੍ਰਿਸਟੀ ਨੋਇਮ, ਉਹਨਾਂ ਨੇ ਵੀ ਸਟੇਟਮੈਂਟ ਜਾਰੀ ਕਰ ਦਿੱਤੀ ਆ। ਉਹ ਕਹਿੰਦੀ ਪਈ, ਹਾਊ ਮੈਨੀ ਮੋਰ ਇਨੋਸੈਂਟ ਪੀਪਲ ਹੈਵ ਟੂ ਡਾਈ ਬਿਫੋਰ ਗੈਬਨ ਨਿਊਸਮ ਸਟਾਪਸ ਪਲੇਇੰਗ ਗੇਮਸ ਵਿਦ ਦ ਸੇਫਟੀ ਆਫ ਅਮਰੀਕਨ ਪੀਪਲ। ਵੀ ਕਿੰਨੇ ਕੁ ਹੋਰ ਲੋਕਾਂ ਨੂੰ ਮਰਨਾ ਪਊਗਾ ਉਸ ਤੋਂ ਪਹਿਲਾਂ ਵੀ ਗੈਬਨ ਨਿਊਸਮ ਹੁਣੀ ਇਹ ਸਟਾਪ ਕਰਦੇ ਆ ਇਦਾਂ ਦੀਆਂ ਗੇਮਸ ਨੂੰ ਜੋ ਉਹ ਕਰ ਰਹੇ ਹੈਗੇ ਆ। ਉਹਨਾਂ ਨੇ ਕਿਹਾ ਵੀ ਪ੍ਰੇ ਫॉर द ਵਿਕਟਮਸ ਐਂਡ देयर ਫੈਮਿਲੀਜ਼। ਇਹ ਸੈਕਟਰੀ ਨੋਏਮ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹਨਾਂ ਵੱਲੋਂ ਹੁਣੀ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਕਿਹਾ ਵੀ $5000 ਦੇ ਬੌਂਡ ਦੇ ਉੱਤੇ ਬੰਦੇ ਨੂੰ ਛੱਡ ਦਿੱਤਾ ਗਿਆ 2018 ਚ। ਵੀ ਉਹਨੇ ਕਲੇਮ ਕੀਤਾ ਸੀ ਵੀ ਮੇਰੇ ਮੁਲਕ ਦੇ ਵਿੱਚ ਮੈਨੂੰ ਖਤਰਾ ਹੈਗਾ ਆ, ਤੇ ਹੁਣ ਉਹ ਦੇਖੋ ਵੀ ਸਾਡੇ ਮੁਲਕ ਦੇ ਵਿੱਚ ਆ ਕੇ ਉਸਨੇ ਜਿਹੜਾ ਆ ਕੀ ਕੀਤਾ ਹੈਗਾ ਆ। ਤੇ ਇਹ ਕ੍ਰਿਸਟੀ ਨੋਏਮ ਉਹਨਾਂ ਨੇ ਹੁਣੇ ਜਿਹੜੀ ਸਟੇਟਮੈਂਟ ਆ ਇਸ ਹਰਜਿੰਦਰ ਸਿੰਘ ਦੇ ਬਾਬਤ ਤੇ ਜਿਹੜਾ ਫਲੋਰੀਡਾ ਦੇ ਵਿੱਚ ਐਕਸੀਡੈਂਟ ਹੋਇਆ ਉਹ ਜਾਰੀ ਕੀਤੀ ਹੈਗੀ ਆ। ਜੀ, ਸਮਾਂ ਸਮਾਪਤ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ, ਤੇ ਹੁਣ ਲਵਾਂਗੇ ਇਜਾਜ਼ਤ ਮੇਰੇ ਰਾਜਕਮੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।